ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਟਰੈਕਿੰਗ। ਅੱਜ ਇਸ ਪ੍ਰੋਗਰਾਮ ਦੇ ਵਿੱਚ ਟਰੈਕਿੰਗ ਦੇ ਨਾਲ ਜੁੜੇ ਅਹਿਮ ਮਸਲਿਆਂ ਦੇ ਬਾਰੇ ਗੱਲਬਾਤ ਕਰਾਂਗੇ। ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬੀ ਰੇਡੀਓ USA ਦੇ ਸੈਨ ਹੋਜੇ ਸਟੂਡੀਓ ਤੋਂ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ ਅਪਡੇਟ ਟਰੈਕਿੰਗ ਦੇ ਵਿੱਚ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੂਨ ਦੀ 8 ਤਰੀਕ ਆ, ਦਿਨ ਵੀਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਟਰੈਕਿੰਗ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਅਪਡੇਟ ਟਰੈਕਿੰਗ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਖਬਰਾਂ ਬਾਰੇ ਜਾਂ ਅਹਿਮ ਜਾਣਕਾਰੀਆਂ ਲੈ ਕੇ ਸਾਡੇ ਨਾਲ ਜਾਣਕਾਰੀਆਂ ਸ਼ੇਅਰ ਕਰਦੇ ਨੇ ਰਮਨ ਢਿੱਲੋਂ ਜੀ, ਆਪਣੇ ਨਾਲ ਜੁੜ ਚੁੱਕੇ ਨੇ। ਰਮਨ ਢਿੱਲੋਂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ ਅਪਡੇਟ ਟਰੈਕਿੰਗ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਨ ਵਾਲਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਉਹਨਾਂ ਦਾ ਨੰਬਰ ਹੈ 4082722500। ਪਿਛਲੇ 3 ਦਹਾਕਿਆਂ ਤੋਂ ਵੀ ਵੱਧ ਸਮੇਂ ਦੇ ਵਿੱਚ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਅੱਜ ਹੀ ਕਾਲ ਕਰੋ 4082722500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਸਵਾਲ ਪੁੱਛਣਾ, ਤੇ ਉਹਨਾਂ ਦਾ ਨੰਬਰ ਹੈ 4159090503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜਲ, ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੁਸਾਂਝ, ਸਨੀ ਪੁਰੇਵਾਲ ਯੂਬਾ ਸਿਟੀ, ਲਖਬੀਰ ਸਿੰਘ ਸਮਰਾ ਟੈਕਸਸ, ਪਰਮਜੀਤ ਸਿੰਘ ਦਿਓਲ ਫ੍ਰੈਜ਼ਨੋ, ਅਮਰਜੀਤ ਸਿੰਘ ਸਟਾਕਟਨ, ਜਰਨੈਲ ਸਿੰਘ ਜੋਹਲ, ਹਰਨੇਕ ਸਿੰਘ ਪਾਬਲਾ ਵਾਸ਼ਿੰਗਟਨ ਰੈਂਟਨ, ਧਰਮ ਸਿੰਘ ਫੋਲਰ, ਸਰਬਜੀਤ ਸਿੰਘ ਰੈਂਡਨ ਗੈਸ ਵਾਲੇ ਫੋਲਰ ਤੋਂ, ਹਰਜੀਤ ਸਿੰਘ ਐਕਲੋ ਤੋਂ, ਐਂਟੀਲੋਪ ਟਰੱਕ ਸਟਾਪ ਵਾਲੇ ਬਰਨਸ ਤੋਂ, ਗੁਰਮੇਲ ਸਿੰਘ, ਬਲਬੀਰ ਕੌਰ ਬੱਸੀ ਐਲਗਰੋਵ ਤੋਂ, ਤੇ ਕਰਨੈਲ ਸਿੰਘ ਰੰਧਾਵਾ ਟਰਲਕ ਤੋਂ, ਰੋਡ ਐਂਡ ਰੋਬ ਇਸ਼ੂ ਟਰੱਕ ਟ੍ਰੇਲਰ ਪਾਰਟਸ ਵਾਲੇ ਟਰਲਕ ਦੇ ਵਿੱਚ ਵੀ ਇਹਨਾਂ ਦੀਆਂ ਲੋਕੇਸ਼ਨਸ ਨੇ, ਤੇ ਸਟਾਕਟਨ ਦੇ ਵਿੱਚ ਵੀ ਇਹ ਆਪਣੀਆਂ ਸੇਵਾਵਾਂ ਦਿੰਦੇ ਨੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408272 ਜੀ। ਜੀ ਸਰੋਤਿਓ, ਸੋ ਅੱਜ ਸਾਡਾ ਸਪੈਸ਼ਲੀ ਟਰੈਕਿੰਗ ਦਾ ਪ੍ਰੋਗਰਾਮ ਹੁੰਦਾ ਹੈਗਾ। ਕੋਈ ਵੀ ਕਿਸੇ ਵੀ ਸਾਡੇ ਸਰੋਤੇ ਨੂੰ ਟਰੈਕਿੰਗ ਦੇ ਨਾਲ ਰਿਲੇਟਡ, ਕੋਈ ਵੀ ਬਿਜ਼ਨਸ ਦੇ ਨਾਲ ਰਿਲੇਟਡ ਕੁਐਸਚਨ ਹੈਗਾ ਜਾਂ ਟਰੈਕਿੰਗ ਸੇਫਟੀ ਨੂੰ ਕੋਈ ਵੀ ਕੁਐਸਚਨ ਆ, ਤੇ ਤੁਸੀਂ ਕਾਲ ਕਰ ਸਕਦੇ ਹੋ 408272 ਤੇ। ਪ੍ਰੋਬਲਮ ਕੀ ਹੁੰਦੀ ਹੈ ਵੀ ਬਹੁਤ ਸਾਰੇ ਸਾਡੇ ਸਰੋਤੇ ਆ ਐਂਡ ਤੇ ਕਾਲ ਕਰਦੇ, ਫਿਰ ਸਾਡੇ ਅਗਲੇ ਪ੍ਰੋਗਰਾਮ ਜਿਹੜੇ ਆ ਉਹ ਮੈਸਅਪ ਹੋ ਜਾਂਦੇ ਆ। ਸੋ ਆਪਾਂ ਕੋਸ਼ਿਸ਼ ਇਹ ਕਰਿਆ ਕਰਨੀ ਆ ਵੀ ਟਾਈਮ ਸਿਰ ਪ੍ਰੋਗਰਾਮ ਸਟਾਰਟ ਕਰਕੇ 10 ਵਜੇ ਤੋਂ 5 ਮਿੰਟ ਪਹਿਲਾਂ ਹੀ ਪ੍ਰੋਗਰਾਮ ਜੋ ਆ ਉਹ ਖਤਮ ਕੀਤਾ ਜਾ ਸਕੇ। ਜੀ ਜੀ, ਬਿਲਕੁਲ। ਸੋ ਰਮਨ ਜੀ, ਜੋ ਫੈਡਰਲ ਗਵਰਨਮੈਂਟ ਇਹ ਕਹਿ ਰਹੀ ਆ ਵੀ ਟਰੱਕ ਡਰਾਈਵਰਾਂ ਦੀਆਂ ਬਹੁਤੀਆਂ ਮੌਤਾਂ ਇਸ ਕਰਕੇ ਹੋ ਰਹੀਆਂ ਵੀ ਉਹ ਸੀਟ ਬੈਲਟ ਨਹੀਂ ਲਾ ਰਹੇ। ਬਿਲਕੁਲ ਜੀ, ਇਹ ਇੱਕ ਜਿਹੜੀ ਸਟੱਡੀ ਆਈ ਹੈਗੀ ਹੈ, ਇਹਦੇ ਵਿੱਚ ਕਾਫੀ ਸ਼ੌਕਿੰਗ ਨੰਬਰਸ ਆਏ ਹੈਗੇ ਆ ਕਿ ਜਿਹੜੇ ਸ਼ੌਕਿੰਗ ਨਿਊਜ਼ ਇਹੋ ਹੀ ਆ ਕਿ ਜਿਹੜੀ ਸੀਟ ਬੈਲਟ ਹੈਗੀ ਆ, ਇਹ ਬੇਸਿਕ ਥਿੰਗ ਹੈਗੀ ਆ। ਆਪਾਂ ਕਾਰ 'ਚ ਵੀ ਬੈਠਦੇ ਆ, ਪਰ ਟਰੱਕ ਦੇ ਵਿੱਚ ਕਈ ਵਾਰੀ ਅਣਗਹਿਲੀ ਹੋ ਜਾਂਦੀ ਹੈ ਇਸ ਚੀਜ਼ ਦੀ ਕਿ ਸੀਟ ਬੈਲਟ ਜਿਹੜੀ ਆ ਉਹ ਨਹੀਂ ਲਾਈ ਜਾਂਦੀ। ਤੇ 2021 ਦੇ ਵਿੱਚ 64% ਜਿਹੜੇ ਡਰਾਈਵਰ ਆ ਉਹ ਇਸ ਪ੍ਰੋਬਲਮ, ਇਸ ਇਸ਼ੂ ਕਰਕੇ ਜਿਹੜੀ ਆ ਉਹ ਜਿਹਨਾਂ ਦੀ ਡੈਥ ਹੋਈ ਆ। ਜਿਹੜਾ 2019 ਦੇ ਵਿੱਚ 59% ਸੀ ਤੇ 2020 ਦੇ ਵਿੱਚ 44% ਸੀ, ਤੇ ਇਹ ਦੇਖੋ 2021 ਦੇ ਵਿੱਚ ਜਿਹੜਾ 64% ਤੇ ਚਲਾ ਗਿਆ। ਸੋ ਇਹ ਕਾਫੀ ਜਿਹੜਾ ਹੈਗਾ ਕਿ ਮਤਲਬ ਕਿ ਪ੍ਰੋਬਲਮ ਹੈਗੀ ਆ ਬਹੁਤ ਵੱਡੀ। ਤੇ 75% ਜਿਹੜੇ ਆ ਇਹਦੇ ਵਿੱਚ ਉਹ ਟਰੱਕ ਚੋਂ ਇਜੈਕਟ ਹੋ ਗਏ, ਮਤਲਬ ਟਰੱਕ ਚੋਂ ਬਾਹਰ ਡਿੱਗ ਗਏ ਕਿਉਂਕਿ ਸੀਟ ਬੈਲਟ ਨਾ ਲਾਈ ਹੋਣ ਕਰਕੇ। ਤੇ ਸੋ ਕੋਸ਼ਿਸ਼ ਇਹੋ ਹੀ ਆ ਜੀ, ਦੱਸਣ ਦਾ ਮਤਲਬ ਆਪਣਾ ਇਹ ਨਿਊਜ਼ ਕਰਨ ਦਾ ਇਹੋ ਹੀ ਆ ਕਿ ਜਿੰਨੇ ਵੀ ਆਪਣੇ ਭੈਣ ਭਰਾ ਹੈਗੇ ਜਿਹੜੇ ਟਰੱਕ ਚਲਾਉਂਦੇ ਆ ਜਾਂ ਜਿਹੜੇ ਨਾਲ ਉਹਨਾਂ ਦੇ ਪੈਸੇਂਜਰ ਬੈਠੇ ਆ, ਉਹ ਸੀਟ ਬੈਲਟ ਦੀ ਵਰਤੋਂ ਜਿਹੜੀ ਆ ਉਹ ਬਹੁਤ ਹੀ ਜ਼ਰੂਰੀ ਹੈਗੀ ਆ। ਸੀਟ ਬੈਲਟ ਦੀ ਵਰਤੋਂ ਖਾਸ ਕਰਕੇ ਵੱਡੇ ਟਰੱਕ ਦੇ ਵਿੱਚ, ਸੀਟ ਬੈਲਟ ਦੀ ਵਰਤੋਂ ਤਾਂ ਹਰ ਇੱਕ ਗੱਡੀ ਦੇ ਵਿੱਚ ਹੀ ਜ਼ਰੂਰੀ ਆ, ਪਰ ਵੱਡੇ ਟਰੱਕ ਦੇ ਵਿੱਚ ਖਾਸ ਕਰਕੇ ਜ਼ਰੂਰੀ ਆ ਕਿਉਂਕਿ ਏਡਾ ਵੱਡਾ ਹੋਣ ਕਰਕੇ ਜਦੋਂ ਇੱਕ ਵਾਰੀ ਟਰੱਕ ਦਾ ਐਕਸੀਡੈਂਟ ਹੁੰਦਾ ਜਾਂ ਪਲਟਦਾ ਜਾਂ ਕੁਛ ਹੁੰਦਾ ਆ, ਤੇ ਉਹ ਬਹੁਤ ਜਿਹੜੇ ਇਸ਼ੂ ਆ ਉਹ ਉਹਦੇ ਵਿੱਚ ਆਉਂਦੇ ਹੈਗੇ ਆ। ਜੀ, ਸੋ ਬਿਲਕੁਲ ਦੱਸਦੇ ਹੀ ਸਰੋਤਿਆਂ ਨੂੰ ਕਹਿੰਦੇ ਵੀ 44% ਮੌਤਾਂ ਜੋ ਟਰੱਕ ਡਰਾਈਵਰ ਦੀਆਂ ਸੀਗੀਆਂ ਨਾ ਸੀਟ ਬੈਲਟ ਲਾਣ ਕੇ, ਉਹ 2020 ਦੇ ਵਿੱਚ ਸੀਆਂ।
2019 ਦੇ ਵਿੱਚ 59% ਸੀਆਂ, 2021 ਦੇ ਵਿੱਚ ਇਹ 64% ਹੋ ਗਈਆਂ, ਜੋ ਕਿ ਬਹੁਤ ਵੱਡਾ ਨੰਬਰ ਆ। ਸੋ ਦੂਜਾ ਨੰਬਰ ਸੋਸ਼ਲ ਮੀਡੀਆ ਦਾ ਫੋਨ ਨੂੰ ਲੈ ਕੇ ਆ। ਆਪਾਂ ਜਦੋਂ ਵੀ ਕਿਤੇ ਜਾਂਦੇ ਆ ਹਾਈਵੇ ਦੇ ਉੱਤੇ, ਰੋਡ ਤੇ ਜਦੋਂ ਦੇਖਦੇ ਆ ਟਰੱਕ ਡਰਾਈਵਰ, ਮੈਂ ਦੇਖਦਾ ਬਹੁਤੇ ਫੋਨ ਹਜੇ ਵੀ ਜਦੋਂ ਕਿ ਤੁਹਾਡੇ ਕੋਲ ਇੰਨਾ ਕੁਛ ਅਵੇਲੇਬਲ ਆ, ਤੁਸੀਂ ਫੋਨ ਨੂੰ ਅੱਗੇ ਲਾ ਸਕਦੇ ਆ, ਹੱਥ 'ਚ ਨਾ ਚੱਕੋ, ਹੱਥ ਦੇ ਵਿੱਚ ਹੀ ਫੜਿਆ ਹੁੰਦਾ ਮੈਂ ਦੇਖਿਆ, ਤੇ ਉਹ ਬਹੁਤ ਡਿਸਟਰੈਕਸ਼ਨ ਆ। ਸੋ ਇਹੀ ਮੇਨ ਕਾਰਨ ਹੈਗੇ ਆ ਦੋ ਜਿਨ੍ਹਾਂ ਕਰਕੇ ਟਰੱਕ ਡਰਾਈਵਰਸ ਦੀਆਂ ਮੌਤਾਂ ਦੀ ਗਿਣਤੀ ਬਹੁਤ ਜ਼ਿਆਦਾ ਹੋ ਰਹੀ ਹੈਗੀ ਆ। ਜਿਸ ਤਰ੍ਹਾਂ ਰਮਨ ਭਾਜੀ ਨੇ ਦੱਸਿਆ ਵੀ 75% ਟਰੱਕ ਡਰਾਈਵਰ ਜਦੋਂ ਐਕਸੀਡੈਂਟ ਹੋਇਆ ਉਹ eject ਹੁੰਦੇ ਜੇ ਉਹਨੀ ਸੀਟ ਬੈਲਟ ਨਹੀਂ ਲਾਈ, ਉਲਟ ਕੇ ਜਿਹੜੇ ਡਿੱਗਦੇ ਆ। ਤੇ ਟਰੱਕ ਤੁਹਾਨੂੰ ਪਤਾ ਹੀ ਆ ਵੀ ਵੱਡਾ ਹੁੰਦਾ, ਉੱਚਾ ਹੁੰਦਾ, ਤੇ ਫਿਰ ਬੰਦੇ ਦੀ ਸਿੱਧੀ ਜਿਹੜੀ ਆ ਮੌਤ ਹੁੰਦੀ ਹੈਗੀ ਆ। ਸੋ ਇਸ ਗੱਲ ਤੋਂ FMCSA ਵੀ ਬੜੀ ਹੈਰਾਨ ਆ। ਉਹਨਾਂ ਦੀ ਜਿਹੜੀ ਕਮੇਟੀ ਆ, ਫੈਡਰਲ ਮੋਟਰ ਕੈਰੀਅਰ ਸੇਫਟੀ ਐਡਮਿਨਿਸਟ੍ਰੇਸ਼ਨ ਨੇ ਇਹ ਸਾਰਾ ਡਾਟਾ ਆ ਉਹਨਾਂ ਦੇ ਜੈਸਕਾ ਪੋਵਲ ਆ ਉਹਨਾਂ ਨੇ ਦਿੱਤਾ ਹੈਗਾ ਜੀ। ਜੀ ਰਮਨ ਜੀ ਬਿਲਕੁਲ। ਅੱਜ ਵੀ ਇਹ ਗੱਲ ਹੈਗੀ ਕਿ ਸੇਫਟੀ ਜਿਹੜੀ ਹੈਗੀ ਆ, ਖਾਸ ਕਰਕੇ ਜਦੋਂ ਟਰੱਕਿੰਗ ਦੀ ਆਪਾਂ ਗੱਲ ਕਰਦੇ ਆ, ਤੇ ਸੇਫਟੀ ਜਿਹੜੀ ਆ ਉਹ ਕਈ ਵਾਰੀ ਅੱਖੋਂ ਉਹਦੇ ਕਰ ਦਿੱਤੀ ਜਾਂਦੀ ਆ। ਔਰ ਖਾਸ ਕਰਕੇ ਆਪਾਂ ਬਹੁਤ ਵਾਰੀ ਦੇਖਦੇ ਹਾਂ ਕਿ ਆਪਣੀਆਂ ਜਿਹੜੀਆਂ ਵੀਡੀਓਜ਼ ਆ, ਜਿਹੜੀਆਂ ਵੀ ਟਰੱਕਿੰਗ ਲਾਈਨ ਦੇ ਵਿੱਚ ਜਿਹੜੇ ਹੈਗੇ ਆ, ਉਹ ਜਦੋਂ ਰੋਡ ਤੇ ਚੱਲ ਰਹੇ ਹੈਗੇ ਆ, ਉਹ ਵੀਡੀਓਜ਼ ਲਾਈਵ ਸ਼ੂਟ ਕਰਦੇ ਆ, ਵੀਡੀਓਜ਼ ਬਣਾਉਂਦੇ ਆ। ਯਾਰ ਮੇਰੀ ਗੱਲ ਸੁਣੋ, ਹਰ ਇੱਕ ਬੰਦੇ ਨੂੰ ਐਕਟਿਵ ਹੋਣਾ ਚਾਹੀਦਾ, ਹਰ ਇੱਕ ਬੰਦੇ ਨੂੰ ਆਪਣਾ ਆਪ ਸੰਭਲ ਕੇ ਚੱਲਣਾ ਚਾਹੀਦਾ, ਔਰ ਰੈਗੂਲਰ ਮੈਥਡ ਦੇ ਨਾਲ ਜਿਹੜੀਆਂ ਚੀਜ਼ਾਂ ਇਹ ਦੇਖਣੀਆਂ ਤੇ ਸਮਝਣੀਆਂ ਚਾਹੀਦੀਆਂ। ਨਾ ਕਿ ਅਸੀਂ ਇੱਕ ਜਿਹੜਾ ਟਰੱਕ ਡਰਾਈਵਰ ਹੈਗਾ ਉਹ ਟਰੱਕ ਚਲਾਉਂਦਾ, ਸੇਫਟੀ ਨੂੰ ਸਿੱਕੇ ਟੰਗ ਕੇ ਤੇ ਉਹ ਫਿਰ ਰਸਤੇ 'ਚ ਵੀਡੀਓ ਬਣਾਉਂਦੇ ਜਾਂਦੇ ਆ ਤੇ ਇੱਕ ਦੂਜੇ ਨੂੰ ਦੱਸਦੇ ਆ ਕਿ ਭਾਈ ਇੱਥੇ ਟ੍ਰੈਫਿਕ ਹੈਗਾ। ਉੱਥੇ ਹੁਣ ਜੇ ਕੋਈ ਕੈਲੀਫੋਰਨੀਆ 'ਚ ਬੈਠਾ ਹੈ, ਉਹਦੇ ਲਈ 40 ਦੇ ਉੱਤੇ ਟ੍ਰੈਫਿਕ, ਜੇ ਓਕਲਾਹੋਮਾ 'ਚ ਹੈਗਾ, ਨਥਿੰਗ ਟੂ ਡੂ ਵਿਦ ਇਟ। ਕਿੰਨੇ ਕੁ ਉੱਥੇ 40 ਦੇ ਉੱਤੇ ਬੰਦੇ ਜਿਹੜੇ ਅਗਲੇ 50 ਮੀਲ ਕਿੰਨੇ ਕੁ ਬੰਦੇ ਹੋਣਗੇ ਜਿਨ੍ਹਾਂ ਨੂੰ ਦੱਸਣ ਦੀ ਲੋੜ ਹੈਗੀ ਆ ਵੀ ਆਹ ਚੀਜ਼ ਹੈਗੀ ਆ। ਹਾਂ ਠੀਕ ਆ, ਜੇ ਕੋਈ ਅਰਜੈਂਸੀ ਹੈਗੀ ਆ, ਕੋਈ ਵੱਡਾ ਹੈਪਨ ਹੋਇਆ, ਉਹਦਾ ਠੀਕ ਆ, ਖੜੇ ਹੋ ਕੇ ਤੁਸੀਂ ਕੋਈ ਵੀਡੀਓ ਬਣਾ ਕੇ ਭੇਜ ਰਹੇ ਆ, ਦੈਟਸ ਫਾਈਨ। ਪਰ ਜੇ ਤੁਸੀਂ ਚੱਲਦੇ ਟਰੱਕ ਦੇ ਵਿੱਚ ਵੀਡੀਓ ਬਣਾਉਂਦੇ ਹੈਗੇ, ਚੱਲਦੇ ਟਰੱਕ ਦੇ ਵਿੱਚ ਤੁਸੀਂ ਕੁਛ ਕਰਦੇ ਹੈਗੇ ਆ, ਆਪਾਂ ਬਹੁਤ ਆਪਣਾ ਹਰਜੋਤ ਭਾਜੀ ਊਠ ਦੇਖੇ ਹੈਗੇ ਆ ਜਿਹੜੇ ਚੱਲਦੇ ਟਰੱਕ ਦੇ ਵਿੱਚ ਸੀਟਾਂ ਤੋਂ ਖੜੇ ਹੋ ਜਾਂਦੇ ਆ, ਟਰੱਕ ਨੂੰ ਛੱਡ ਦਿੰਦੇ ਆ, ਇਹ ਕਰਦੇ ਉਹ ਕਰ, ਬਹੁਤ ਕੁਝ ਦੇਖਿਆ। ਪਰ ਜਿਹੜਾ ਆ ਵੀਡੀਓ ਬਣਾਉਣ ਦਾ ਮਸਲਾ ਹੈ ਨਾ, ਇਹ ਇੱਕ ਬਹੁਤ ਵੱਡਾ ਮਸਲਾ ਹੈਗਾ ਕਿ ਤੁਸੀਂ ਆਪਣੀ ਸੇਫਟੀ ਜਿਹੜੀ ਆ ਉਹਨੂੰ ਜੈਪਰਡੀ 'ਚ ਪਾ ਕੇ ਤੇ ਤੁਸੀਂ ਕਿਸੇ ਨੂੰ ਛੋਟੀ ਜਿਹੀ ਨਿਊਜ਼ ਦੇ ਰਹੇ ਕਿ ਇੱਥੇ ਟ੍ਰੈਫਿਕ ਲੱਗਾ ਹੈ, ਇਜ਼ ਇਟ ਵਰਥ ਇਟ ਯੋਰ ਲਾਈਫ? ਇਹ ਤੁਹਾਡੀ ਜ਼ਿੰਦਗੀ ਦੇ ਲਈ ਵਰਥ ਇਟ ਹੈਗਾ? ਇਹ ਮਤਲਬ ਮੈਨੂੰ ਤਾਂ ਨਹੀਂ ਸਮਝ ਆਉਂਦੀ ਕਿ ਇਹ ਇੰਨੀ ਛੋਟੀ ਜਿਹੀ ਚੀਜ਼ ਦੇ ਵਾਸਤੇ ਤੁਸੀਂ ਆਪਣੀ ਸੇਫਟੀ ਜਿਹੜੀ ਆ ਉਹ ਤੁਸੀਂ ਬਿਲਕੁਲ ਮਤਲਬ ਕਿ ਛਿੱਕੇ ਟੰਗ ਦਿੰਦੇ ਆ। ਤੁਹਾਨੂੰ ਇਹ ਕੁਛ ਨਹੀਂ ਹੈਗਾ ਵੀ ਮਤਲਬ ਇਹ ਉਹਦੇ ਨਾਲ ਤੁਹਾਡਾ ਐਕਸੀਡੈਂਟ ਵੀ ਹੋ ਸਕਦਾ ਹੈ ਜੀ। ਸੋ ਕਿਉਂ ਇੰਨਾ ਰਿਸਕ ਲੈਂਦੇ? ਜੀ ਤੇ ਅਗਲੀ ਖਬਰ ਵੱਲ ਚਲੀਏ ਰਮਨ ਜੀ। 19 ਸਟੇਟਾਂ ਨੇ ਟਾਰਗੇਟ ਕੀਤਾ ਹੈ EPA ਵੇਵਰ ਕੈਲੀਫੋਰਨੀਆ ਦੀ ਐਡਵਾਂਸ ਕਲੀਨ ਟਰੱਕਿੰਗ ਰੂਲ ਨੂੰ ਲੈ ਕੇ। ਬਿਲਕੁਲ ਜੀ, ਇਹ ਖਬਰ ਜਿਹੜੀ ਚੀਜ਼ ਹੈਗੀ ਆ ਕਿ ਕੈਲੀਫੋਰਨੀਆ ਨੂੰ EPA ਨੇ ਜਿਹੜਾ ਆ ਉਹ ਐਗਜ਼ੈਂਪਟ ਕੀਤਾ ਸੀ, ਵੇਵਰ ਕੀਤਾ ਸੀਗਾ ਕਿ ਜਿਹੜਾ ਕੈਲੀਫੋਰਨੀਆ ਹੈਗਾ ਉਹ ਆਪਣੀ ਮਰਜ਼ੀ ਦੇ ਨਾਲ ਆਪਣੇ ਜਿਹੜੇ ਸਟੈਂਡਰਡਸ ਹੈਗੇ ਆ ਉਹ ਸੈੱਟ ਕਰ ਸਕਦਾ। ਏਅਰ ਰਿਸੋਰਸ ਬੋਰਡ ਜਿਹੜਾ ਹੈਗਾ ਕੈਲੀਫੋਰਨੀਆ ਦਾ, ਕਾਰਬ ਜਿਹੜਾ ਹੈਗਾ, ਉਹਨਾਂ ਨੂੰ ਵੇਵਰ ਦਿੱਤਾ ਹੈਗਾ ਨੈਸ਼ਨਲ ਲੈਵਲ 'ਤੇ। ਸੋ ਉਹਦੇ ਨਾਲ ਕੀ ਹੁੰਦਾ ਆ ਕਿ ਕੈਲੀਫੋਰਨੀਆ ਜਿਹੜਾ ਹੈਗਾ ਉਹ ਅਗਰੈਸਿਵ, ਬਹੁਤ ਜ਼ਿਆਦਾ ਅਗਰੈਸਿਵ ਚੱਲਦਾ। ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਆਪਾਂ ਬਹੁਤ ਐਡਵਾਂਸ ਹੈਗੇ ਆ ਸਾਰੇ ਕੰਟਰੀ, ਜਿਹੜੇ ਆਪਣੇ ਸਾਰੀਆਂ ਸਟੇਟਸ ਤੋਂ। ਤੇ ਜਦੋਂ ਫਿਰ ਉਹ ਜਿਹੜਾ ਕੈਲੀਫੋਰਨੀਆ ਆ ਉਹ ਕੋਈ ਚੀਜ਼ ਡਿਵੈਲਪ ਕਰ ਲੈਂਦਾ, ਲਾਗੂ ਕਰ ਲੈਂਦਾ ਆਪਣੇ ਸਿਟੀਜ਼ਨ 'ਤੇ, ਜਿੱਦਾਂ ਕਿ ਹੁਣ ਜਿਹੜੇ ਆਉਣ ਵਾਲੇ ਸਮੇਂ 'ਚ ਕੈਲੀਫੋਰਨੀਆ ਐਡਵਾਂਸ ਕਲੀਨ ਟਰੱਕ ਰੂਲ ਜਿਹੜਾ ਹੈਗਾ ਉਹ ਡਿਵੈਲਪ ਹੋ ਰਿਹਾ ਹੈਗਾ। ਸੋ ਉਹਦਾ ਮਤਲਬ ਇਹ ਹੈ ਕਿ ਉਹਦੇ ਨਾਲ ਬਾਕੀ ਜਿਹੜੀਆਂ ਸਟੇਟਸ ਹੈਗੀਆਂ ਉਹ ਫੋਲੋ ਕਰਦੀਆਂ ਹੈਗੀਆਂ ਕਿ ਅਸੀਂ ਵੀ ਇਹ ਚੀਜ਼ ਜਿਹੜੀ ਆ ਕਿਉਂਕਿ ਉੱਥੇ ਲਾਗੂ ਹੋ ਗਈ ਆ, ਉੱਥੇ ਚੱਲ ਰਹੀ ਆ, ਜਾਂ ਫਿਰ ਦੂਜੀਆਂ ਸਟੇਟ ਤੋਂ ਜਿਹੜੇ ਟਰੱਕਰ ਹੈਗੇ ਆ ਉਹ ਇੱਥੇ ਆ ਨਹੀਂ ਸਕਦੇ ਆ, ਉਹ ਕਰ ਨਹੀਂ ਸਕਦੇ। ਸੋ ਇਸ ਚੀਜ਼ ਨੂੰ ਸਾਹਮਣੇ ਰੱਖ ਕੇ ਜਿਹੜੀਆਂ ਇਹ 19 ਸਟੇਟਾਂ ਹੈਗੀਆਂ, ਇਹਨਾਂ ਨੇ ਇਹ ਲੀਗਲ ਐਕਸ਼ਨ ਲਿਆ ਹੈਗਾ EPA ਦੇ ਅਗੇਂਸਟ ਕਿ ਤੁਸੀਂ ਜਿਹੜੇ ਉਹ ਸਾਰੇ ਨੇਸ਼ਨ ਦੇ ਟਰੱਕਰਸ ਹੈਗੇ ਆ ਉਹਨਾਂ ਨੂੰ ਤੁਸੀਂ ਜ਼ਬਰਦਸਤੀ ਇਸ ਚੀਜ਼ ਦੇ ਵੱਲ ਧਕੇਲ ਰਹੇ ਆ
ਇਲੈਕਟ੍ਰੀਫਿਕੇਸ਼ਨ ਵੱਲ, ਜਿਹੜੇ ਜ਼ੀਰੋ ਐਮਿਸ਼ਨ ਟਰੱਕਸ ਆ ਉਹਨਾਂ ਵੱਲ ਧਕੇਲ ਰਹੇ ਆ। ਸੋ ਇਹ ਜਿਹੜੀਆਂ ਸਟੇਟਸ ਹੈਗੀਆਂ ਅਲਾਬਾਮਾ, ਅਰਕਾਨਸਾ, ਜਾਰਜੀਆ, ਇੰਡੀਆਨਾ, ਆਇਓਵਾ, ਕੈਂਸਸ, ਕੰਟਕੀ, ਲੁਈਜ਼ੀਆਨਾ, ਮਿਸਿਸਿਪੀ, ਮਿਜ਼ੂਰੀ, ਮੋਂਟਾਨਾ, ਨਬਰਾਸਕਾ, ਨਾਰਥ ਡਕੋਟਾ, ਓਹਾਇਓ, ਓਕਲਾਹੋਮਾ, ਸਾਊਥ ਕੈਰੋਲਾਈਨਾ, ਯੂਟਾ, ਵੈਸਟ ਵਰਜੀਨੀਆ ਤੇ ਵਾਇਓਮਿੰਗ। ਜੀ ਇਹਨਾਂ ਸਾਰੀਆਂ ਸਟੇਟਾਂ ਦੇ ਵਿੱਚੋਂ 3 ਜਿਹੜੇ ਸਟੇਟ ਹੈਗੇ ਆ, ਲੁਈਜ਼ੀਆਨਾ, ਕੈਂਸਸ ਤੇ ਕੰਟਕੀ, ਉਹਨਾਂ ਦੇ ਜਿਹੜੇ ਗਵਰਨਰ ਵੀ ਡੈਮੋਕ੍ਰੇਟ ਹੈਗੇ ਆ, ਪਰ ਬਾਕੀ ਸਾਰੀਆਂ ਸਟੇਟਸ ਦੇ ਜਿਹੜੇ ਅਟਾਰਨੀ ਜਨਰਲ ਹੈਗੇ ਆ ਉਹ ਰਿਪਬਲਿਕਨ ਹੈਗੇ ਆ। ਸੋ ਕਹਿਣ ਦਾ ਮਕਸਦ ਇਹ ਆ ਕਿ ਕਹਿੰਦੇ ਆ ਨਾ ਕਿ ਮਤਲਬ ਕਿ ਤੁਸੀਂ ਇੱਥੇ ਜੋ ਰੂਲ ਬਣਾਉਂਦੇ ਹੈਗੇ ਆ ਉਹ ਫਿਰ ਬਾਕੀ ਸਾਰੀਆਂ ਸਟੇਟਸ ਦੇ ਉੱਤੇ ਜਿਹੜਾ ਆ ਇੰਪੋਜ਼ ਹੋਣਾ ਸ਼ੁਰੂ ਹੋ ਜਾਂਦਾ ਆ, ਸਟ੍ਰੈਸ ਪੈਣਾ ਸ਼ੁਰੂ ਹੋ ਜਾਂਦਾ ਆ। ਸੋ ਇਸ ਕਰਕੇ ਜਿਹੜੀਆਂ ਇਹ ਸਟੇਟਸ ਹੈਗੀਆਂ ਇਹਨਾਂ ਨੇ ਇੱਕ ਸਟੈਪ ਚੱਕਿਆ ਹੈਗਾ ਕਿ ਜਿਹਦੇ ਵਿੱਚ ਇਹਨਾਂ ਨੇ EPA ਦੇ ਖਿਲਾਫ ਇਹ ਜਿਹੜਾ ਕੇਸ ਹੈਗਾ ਕੀਤਾ ਹੈਗਾ ਕਿ ਇਹ ਬਾਕੀ ਸਟੇਟਸ ਨੂੰ ਉਹਦੇ ਵੱਲ ਨਾ ਧਕੇਲਿਆ ਜਾਵੇ, ਉਹਦੇ ਵੱਲ ਨਾ ਕੀਤਾ ਜਾਵੇ ਜਿਹੜੀ ਇਲੈਕਟ੍ਰੀਫਿਕੇਸ਼ਨ ਜਿਹੜੀ ਕੈਲੀਫੋਰਨੀਆ ਵਿੱਚ ਹੋ ਰਹੀ ਹੈ। ਜੀ 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 ਆਪਣੇ ਸਰੋਤਿਆਂ ਨੂੰ ਇੱਕ ਵਾਰ ਫਿਰ ਤੋਂ ਦੱਸਦੇ ਚੱਲੀਏ ਜੀ ਕਿ ਅੱਜ ਵੀਰਵਾਰ ਨੂੰ ਆਪਾਂ ਆਪਣੇ ਆਪਣੇ ਟਰੈਕਿੰਗ ਪ੍ਰੋਗਰਾਮ ਦੇ ਵਿੱਚ ਟਰੈਕਿੰਗ ਦੇ ਨਾਲ ਜੁੜੀਆਂ ਖਬਰਾਂ ਤੇ ਟਰੈਕਿੰਗ ਦੇ ਨਾਲ ਜੁੜੇ ਇਸ਼ੂਜ਼ ਦੇ ਉੱਤੇ ਗੱਲਬਾਤ ਕਰਦੇ ਹਾਂ। ਰਮਨ ਢਿੱਲੋਂ ਜੀ ਇਸ ਪ੍ਰੋਗਰਾਮ ਦੇ ਵਿੱਚ ਖਾਸ ਤੌਰ ਤੇ ਆਪਣੇ ਨਾਲ ਜੁੜਦੇ ਨੇ। ਤੁਹਾਡੇ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ ਕਮੈਂਟ ਵੀ ਆ ਰਹੇ ਨੇ। ਸਟੂਡੀਓ ਦੇ ਵਿੱਚ ਕਾਲ ਕਰਨ ਦੇ ਲਈ ਨੰਬਰ ਹੈ 408 272 5200 ਤੇ ਕੁਝ ਕਾਲਰਸ ਸਾਡੇ ਨਾਲ ਜੁੜ ਰਹੇ ਨੇ, ਉਹਨਾਂ ਦੀ ਰਾਏ ਨੂੰ ਵੀ ਪ੍ਰੋਗਰਾਮ ਦੇ ਸ਼ਾਮਲ ਕਰਦੇ ਹਾਂ। ਜੇ ਤੁਸੀਂ ਸਵਾਲ ਪੁੱਛਣਾ ਤਾਂ ਸਵਾਲ ਪੁੱਛਣ ਦੇ ਲਈ ਵੀ 408 272 5200 ਤੇ ਕਾਲ ਕੀਤੀ ਜਾ ਸਕਦੀ ਹੈ। ਜੁੜਦੇ ਹਾਂ ਜਸਵੀਰ ਸਿੰਘ ਜੀ ਨਾਲ। ਜਸਵੀਰ ਸਿੰਘ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਨ 에ਅਰ ਹੋ ਜੀ। ਹੈਲੋ ਹਾਂਜੀ ਜਸਵੀਰ ਸਿੰਘ ਜੀ ਤੁਸੀਂ ਆਨ 에ਅਰ ਹੋ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ। ਰਮਨ ਜੀ ਮੇਰਾ ਇੱਕ ਇੰਸ਼ੋਰੈਂਸ ਰਿਲੇਟਡ ਕੁਐਸਚਨ ਸੀਗਾ। ਮੇਰੀ ਤਕਰੀਬਨ 8 ਸਾਲ ਤੋਂ ਟਰੱਕ ਹੈਗਾ ਮੇਰੇ ਕੋਲ, ਇਹਦੇ ਤੇ ਕੋਈ ਵੀ ਕਲੇਮ ਨਹੀਂ ਹੈਗਾ, ਨਾ ਹੀ ਕੋਈ ਟਿਕਟ ਹੈ ਮੇਰੇ ਤੇ। ਲਾਸਟ ਈਅਰ ਮੇਰੀ ਇੰਸ਼ੋਰੈਂਸ ਤਕਰੀਬਨ 11,500 ਹੋਈ ਸੀ। ਐਤਕੀ ਮੈਂ ਉਹਨਾਂ ਤੋਂ ਕੋਡ ਲਿਆ ਸੇਮ ਕੰਪਨੀ ਤੋਂ ਤੇ ਉਹਨਾਂ ਨੇ ਤਕਰੀਬਨ $1,800 ਮੈਨੂੰ ਇਨਕਰੀਜ਼ ਕਰਕੇ ਦਿੱਤਾ, ਜਦਕਿ ਮੇਰਾ ਕੋਈ ਕਲੇਮ ਨਹੀਂ ਹੈ, ਕੋਈ ਐਕਸੀਡੈਂਟ ਨਹੀਂ ਹੈ, ਕੋਈ ਟਿਕਟ ਨਹੀਂ ਹੈ। ਜਦੋਂ ਉਹਨਾਂ ਨੂੰ ਮੈਂ ਕੁਐਸਚਨ ਕੀਤਾ ਕਿ ਇਹ ਕਿਉਂ ਮੇਰੀ ਵਧਾਈ ਹੈ ਇੰਸ਼ੋਰੈਂਸ, ਉਹ ਕਹਿੰਦੇ ਜੀ ਕੈਲੀਫੋਰਨੀਆ 'ਚ ਰੇਟ ਵੱਧ ਗਏ ਆ। ਕੀ ਇਹ ਰੇਟ ਵਧੇ ਆ ਜਾਂ ਕੋਈ ਬ੍ਰੋਕਰ ਦੀ ਕੁਛ ਹੈਗਾ ਇਹਦੇ ਪਿੱਛੇ ਜਾਂ ਕੀ ਹੈ? ਮੈਨੂੰ ਥੋੜ੍ਹਾ ਜਿਹਾ ਇਸ ਬਾਰੇ ਦੱਸੋਗੇ ਜਾਂ ਤੁਸੀਂ ਮੇਰੀ ਹੈਲਪ ਕਰ ਸਕਦੇ ਹੋ, ਕਿਉਂਕਿ ਮੇਰੇ ਕੋਲ ਇੱਕੋ ਟਰੱਕ ਹੈ। ਕੋਈ ਏਦਾਂ ਦੀ ਕੰਪਨੀ ਦੱਸ ਦਿਓ ਜਿਹਦੇ ਕੋਲ ਮੈਂ ਕੋਈ ਸਸਤੀ ਇੰਸ਼ੋਰੈਂਸ ਮਿਲ ਸਕੇ ਮੈਨੂੰ। ਜੀ ਜੀ ਬਿਲਕੁਲ, ਜਿਹੜਾ ਇੰਸ਼ੋਰੈਂਸ ਹੈਗੀ ਆ ਉਹ ਸਿਰਫ ਤੇ ਸਿਰਫ ਤੁਹਾਡੇ ਇਕੱਲਿਆਂ ਦੇ ਡਾਟਾ ਦੇ ਨਾਲ ਜਾਂ ਤੁਹਾਡੇ ਇਕੱਲਿਆਂ ਦੇ ਰੈਕਡ ਦੇ ਨਾਲ ਨਹੀਂ ਉਹਦੇ ਰੇਟ ਉੱਪਰ ਥੱਲੇ ਜਾਂਦੇ। ਹਾਂ ਡੈਫੀਨੇਟਲੀ ਤੁਸੀਂ ਕਈ ਸਟੈਪਸ ਲੈ ਸਕਦੇ ਹੈਗੇ ਆ ਆਪਣੇ ਰੇਟ ਘਟਾਉਣ ਵਾਸਤੇ ਆਪਣੇ ਲਈ, ਪਰ ਓਵਰਆਲ ਜਿਹੜਾ ਰੇਟ ਹੁੰਦਾ ਆ ਉਹ ਇੱਕ ਸਟੇਟ ਦੇ ਬਾਕੀ ਸਾਰਾ ਤੁਸੀਂ ਪੂਲ ਦੇ ਵਿੱਚ ਹੈਗੇ ਆ, ਕਿਉਂਕਿ ਇਕੱਲੇ ਟਰੱਕ ਦੀ ਇੰਸ਼ੋਰੈਂਸ ਜਿਹੜੀ ਆ ਉਹ ਤੁਸੀਂ ਇਕੱਲੇ ਆਪ ਨਹੀਂ ਕਰ ਸਕਦੇ। ਸੋ ਇਸ ਕਰਕੇ ਤੁਸੀਂ ਪੂਲ 'ਚ ਹੈਗੇ ਆ। ਸੋ ਪੂਲ ਦੇ ਵਿੱਚ ਜੇ ਸਾਰਿਆਂ ਦੀ ਗਲਤੀ ਜਿਹੜੀ ਆ ਉਹ ਜਿਹੜੀ ਆ ਗਿਣੀ ਜਾਣੀ ਹੈ। ਜੇ ਸਾਰੇ ਠੀਕ ਹੈ, ਸਾਰਿਆਂ ਦੀ ਠੀਕ ਗਿਣੀ ਜਾਣੀ ਆ। ਸੋ ਉੱਥੋਂ ਹੀ ਜਿਹੜਾ ਆ ਤੁਹਾਨੂੰ ਜਿਹੜਾ ਆ ਹੌਲੀ ਹੌਲੀ ਸਾਰਿਆਂ ਨੂੰ ਜਿਹੜਾ ਫਰਕ ਪੈਂਦਾ ਹੈਗਾ। ਇਸ ਕਰਕੇ ਜਿਹੜਾ ਰੇਟਸ ਹੈਗੇ ਆ ਉਹ ਕੋਈ ਬ੍ਰੋਕਰ ਦਾ ਕੋਈ ਮਤਲਬ ਨਹੀਂ ਹੈਗਾ, ਇਹਦੇ ਵਿੱਚ ਕੋਈ ਕੰਸਰਨ ਨਹੀਂ ਹੈਗਾ, ਕਿਸੇ ਦਾ ਵੀ ਕੋਈ ਕੰਸਰਨ ਨਹੀਂ। ਇਸ ਵੇਲੇ ਪ੍ਰੋਬਲਮ ਜਿਹੜੀ ਹੈਗੀ ਆ ਕੈਲੀਫੋਰਨੀਆ 'ਚ, ਡੈਫੀਨੇਟਲੀ ਹਰਜੋਤ ਭਾਜੀ ਇਸ ਚੀਜ਼ ਉੱਤੇ ਜ਼ਿਆਦਾ ਦੱਸ ਸਕਦੇ ਆ ਕਿ ਕੈਲੀਫੋਰਨੀਆ ਦੇ ਵਿੱਚ ਜਿਹੜੀਆਂ ਟਰੱਕ ਇੰਸ਼ੋਰੈਂਸ ਕਰਨ ਵਾਲੀਆਂ ਕੰਪਨੀਆਂ ਆਲਰੇਡੀ ਬਹੁਤ ਘੱਟ ਗਈਆਂ ਹੈਗੀਆਂ। ਸੋ ਜਦੋਂ ਸਪਲਾਈ ਐਂਡ ਡਿਮਾਂਡ ਹੋ ਜਾਂਦੀ ਆ, ਜਦੋਂ ਤੁਹਾਡੇ ਕੋਲ ਇੰਸ਼ੋਰੈਂਸ ਕਰਨ ਵਾਲੇ ਘੱਟ ਗਏ ਆ, ਡੈਫੀਨੇਟਲੀ ਜਿੰਨੇ ਕੁ ਰਹਿ ਗਏ ਆ ਉਹਨਾਂ ਨੇ ਰੇਟ ਇਨਕਰੀਜ਼ ਕਰਨਾ ਹੀ ਕਰਨਾ ਆ। ਸੋ ਇਹ ਚੀਜ਼ ਜਿਹੜੀ ਆ ਇਹ ਅਗੇਨ ਓਪਨ ਮਾਰਕੀਟ ਹੈਗੀ ਆ, ਔਰ ਇਹਦੇ ਵਿੱਚ ਕਲੇਮਸ ਜਿਹੜੇ ਹੈਗੇ ਆ ਉਹ ਇੰਨੇ ਕੁ ਸਿਗਨੀਫਿਕੈਂਟਲੀ ਵੱਧ ਚੁੱਕੇ ਆ, ਔਰ ਇੰਨੇ ਕੁ ਰਿਡਿਕੂਲਸ ਕਲੇਮ ਜਿਹੜੇ ਆ ਰਹੇ ਆ, ਤੁਸੀਂ ਯਕੀਨ ਨਹੀਂ ਕਰੋਗੇ ਕਿ ਕਲੇਮਸ ਕਿੱਦਾਂ ਦੇ ਆ ਰਹੇ ਆ। ਸੋ ਉਹ ਜਿਹੜੇ ਕਲੇਮਸ ਹੈਗੇ ਆ ਉਹ ਕਲੇਮਸ ਜਦੋਂ ਪੈਂਦੇ ਆ ਉਹ ਫਿਰ ਸਾਰੇ ਹੀ ਬ੍ਰੋਕਰੇਜ ਦੇ ਉੱਤੇ ਜਿਹੜਾ ਆ ਉਹ ਅਸਰ ਪੈਂਦਾ ਜੀ। ਸੋ ਬਿਲਕੁਲ ਅੱਜ ਦੀ ਡੇਟ 'ਚ ਰਮਨ ਭਾਜੀ ਕੈਲੀਫੋਰਨੀਆ ਸਟੇਟ ਦੇ ਵਿੱਚ ਕੋਈ ਵੀ ਇੰਸ਼ੋਰੈਂਸ ਕੰਪਨੀ ਜਿਹੜੀ ਆ ਉਹ ਬਿਜ਼ਨਸ ਨਹੀਂ ਕਰਨਾ ਚਾਹੁੰਦੀ, ਚਾਹੇ ਉਹ ਟਰੱਕਿੰਗ ਇੰਸ਼ੋਰੈਂਸ ਨੂੰ ਲੈ ਕੇ ਆ, ਚਾਹੇ ਉਹ ਘਰਾਂ ਦੀ ਇੰਸ਼ੋਰੈਂਸ ਨੂੰ, ਚਾਹੇ ਕਾਰਾਂ ਦੀ ਇੰਸ਼ੋਰੈਂਸ ਨੂੰ ਲੈ ਕੇ। ਇਨਫੈਕਟ ਕਾਰਾਂ ਦੀ ਇੰਸ਼ੋਰੈਂਸ 90% ਇੰਸ਼ੋਰੈਂਸ ਕੰਪਨੀਆਂ ਨੇ ਇੰਸ਼ੋਰੈਂਸ ਕਰਨੀ ਬੰਦ ਕਰ ਦਿੱਤੀ ਹੈ ਕੈਲੀਫੋਰਨੀਆ 'ਚ। ਨਵੇਂ ਬੰਦੇ ਲੈਂਦੇ ਨਹੀਂ ਹੈਗੇ ਤੇ ਜੋ ਇਹ ਸੋਚਦੇ ਆ ਨਾ ਵੀ ਸਸਤੀ, ਉਹ ਭੁੱਲ ਜਾ ਹੁਣ ਸ਼ਾਪ ਅਰਾਊਂਡ। ਡਬਲ ਟ੍ਰਿਪਲ ਪ੍ਰੀਮੀਅਮ ਹੋਣੇ ਆ। ਟਰੱਕਿੰਗ ਦੀ ਥੋੜੀ ਜਿਹੀ ਐਗਜ਼ਾਮਪਲ ਦੇ ਦੇਣਾ, ਪਿਛਲੇ ਦਿਨਾਂ 'ਚ ਆਪਾਂ ਖਬਰ ਸਾਂਝੀ ਕੀਤੀ ਸੀ $150 ਮਿਲੀਅਨ ਦੇ ਜਿਹੜੇ ਟ੍ਰੇਲਰ ਦਾ ਜਿਹੜਾ ਕਾਰਗੋ ਆ ਸਮਾਨ ਚੋਰੀ ਹੋਇਆ ਸੀ, ਗੈਂਗ ਫੜੇ ਸੀ, ਉਹਨਾਂ 'ਚ ਕੁਝ ਆਪਣੇ ਵੀ ਸੀਗੇ। ਸੋ ਉਹ ਜਿਹੜੇ ਇੰਨਾ ਜ਼ਿਆਦਾ ਕਾਰਗੋ ਚੋਰੀ ਹੋਇਆ, ਉਹ ਕਾਰਗੋ ਦੀ ਤਾਂ ਇੰਸ਼ੋਰੈਂਸ ਹੈਗੀ ਆ ਨਾ, ਅਲਟੀਮੇਟਲੀ ਤਾਂ ਉਹ ਇੰਸ਼ੋਰੈਂਸ ਕੰਪਨੀਆਂ ਤੇ ਹੀ ਕਲੇਮ ਗਿਆ,
ਠੀਕ ਹੈ ਕਿ ਨਹੀਂ? ਜੀ ਚੋਰੀ ਵਾਲਿਆਂ ਨੇ ਤਾਂ ਚੋਰੀ ਕਰਕੇ ਆਪ ਗਾਹਾਂ ਸਮਾਨ ਵੇਚਤਾ, ਤੇ ਜਿਨ੍ਹਾਂ ਦੇ ਟਰੱਕਿੰਗ ਦੇ ਕਾਰਗੋ ਸੀ ਉਹਨਾਂ ਦੀ ਵੀ ਇੰਸ਼ੋਰੈਂਸ ਸੀ, ਉਹਨੇ ਇੰਸ਼ੋਰੈਂਸ ਤੋਂ ਲੈ ਲਿਆ। ਸੋ ਇੰਸ਼ੋਰੈਂਸ ਨੂੰ ਇੰਨਾ ਜ਼ਿਆਦਾ ਰਗੜਾ, ਜਿਹੜੀ ਇਹ ਨਾ ਵੱਡੀ ਕੰਪਨੀਆਂ ਇਹਨਾਂ ਦੀ ਰੀ ਇੰਸ਼ੋਰੈਂਸ ਕਰਦੀਆਂ ਆ, ਵੱਡੀਆਂ ਕੰਪਨੀਆਂ ਜਿੱਦਾਂ ਲਾਇਡਸ ਆਫ ਲੰਡਨ ਜਾਂ ਹੋਰ, ਉਹਨਾਂ ਨੇ ਰੇਟਸ ਬਹੁਤ ਜ਼ਿਆਦਾ ਵਧਾਤੇ ਆ ਕੈਲੀਫੋਰਨੀਆ 'ਚ, ਕਿਉਂਕਿ ਥੈਫਟ ਨੂੰ ਲੈ ਕੇ ਐਕਸੀਡੈਂਟ ਕਿੰਨੇ ਹੋ ਰਹੇ ਆ, ਬਹੁਤ ਜ਼ਿਆਦਾ ਵੱਧ ਗਏ ਹੈਗੇ ਆ, ਅੱਗਾਂ ਕਿੰਨੀਆਂ ਲੱਗ ਰਹੀਆਂ ਕੈਲੀਫੋਰਨੀਆ 'ਚ, ਬਹੁਤ ਕ੍ਰਾਈਮ ਕਿੰਨਾ ਵੱਧ ਗਿਆ। ਸੋ ਇਹ ਜੋ ਆਪਣੇ ਵੀ ਭੈਣ ਭਰਾ ਸੋਚਦੇ ਆ ਵੀ ਸ਼ਾਇਦ ਹਾਂ ਬਿਲਕੁਲ ਤੁਹਾਡਾ ਰੈਕਡ ਠੀਕ ਹੋਊਗਾ, ਤੁਸੀਂ ਕਲੀਨ ਹੋਵੋਗੇ, ਪਰ ਜਿਸ ਤਰ੍ਹਾਂ ਅਮਰ ਭਾਜੀ ਨੇ ਦੱਸਿਆ ਪੂਲ ਹੁੰਦਾ, ਓਵਰਆਲ ਦੇਖਦੇ ਆ। ਜਿਹੜੇ ਅੱਜ ਤੋਂ 10 ਸਾਲ ਪਹਿਲਾਂ ਟਰੱਕ ਚਲਾਉਂਦੇ ਸੀ ਉਹਨਾਂ ਨੂੰ ਪਤਾ, ਜਿਹੜੇ ਹੁਣ ਭਾਈ ਸਾਹਿਬ 11,000 ਕਹਿ ਕੇ ਗਏ, ਉਹ 4,000 'ਚ ਹੀ ਹੁੰਦੀ ਸੀ ਇੰਸ਼ੋਰੈਂਸ। ਸੋ ਇਸ ਕਰਕੇ ਇਹ ਕੈਲੀਫੋਰਨੀਆ ਇਸ ਟਾਈਮ ਇੰਸ਼ੋਰੈਂਸ ਕੰਪਨੀਆਂ ਦੇ ਲਈ ਸਭ ਤੋਂ ਵਰਸਟ ਸਟੇਟ ਆ। ਉਹ ਕਹਿੰਦੇ ਵੀ ਅਸੀਂ ਕੈਲੀਫੋਰਨੀਆ 'ਚ ਕੰਮ ਕਰਨਾ ਹੀ ਨਹੀਂ ਚਾਹੁੰਦੇ ਹੈਗੇ। ਤੁਸੀਂ ਰੋਜ਼ ਦੇਖ ਲਓ, ਗੂਗਲ ਸਰਚ ਕਰ ਲਓ, ਬੜੀਆਂ ਕੰਪਨੀਆਂ ਨੇ ਇੰਸ਼ੋਰੈਂਸ ਕਰਨੀ ਬੰਦ ਕਰ ਦਿੱਤੀ ਹੈ। ਜੀ 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 ਰਮਨ ਜੀ। ਜੀ ਰਮਨ ਜੀ। ਜੀ ਬਿਲਕੁਲ, ਜਿਹੜਾ ਇਹ ਮਸਲਾ ਹੈਗਾ ਨਾ, ਇਹ ਮਸਲਾ ਕਾਫੀ ਮਤਲਬ ਕਿ ਇਸ ਵੇਲੇ ਗਰਮਾਇਆ ਹੋਇਆ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਕਿ ਟਰੱਕਾਂ ਦੇ ਟ੍ਰੇਲਰਾਂ ਦੇ ਰੇਟ ਵਧੀ ਜਾ ਰਹੇ ਆ ਔਰ ਇੰਨੇ ਫਰਾਡ ਹੋਈ ਜਾ ਰਹੇ ਆ, ਅਲਟੀਮੇਟਲੀ ਇੰਸ਼ੋਰੈਂਸ ਜਿਹੜੀ ਆ ਗਰੁੱਪ ਰੇਟ, ਜਦੋਂ ਗਰੁੱਪ ਦੇ ਵਿੱਚ ਆ ਤਾਂ ਤੁਸੀਂ ਗਰੁੱਪ ਦੇ ਨਾਲ ਹੀ ਚੱਲਣਾ ਪੈਂਦਾ। ਸੋ ਮੋਸਟਲੀ ਜਿਹੜੇ ਗਰੁੱਪ ਹੁੰਦੇ ਆ ਇਹ ਵੱਧਦੇ ਹੀ ਆ, ਘੱਟ ਆ ਤਾਂ ਸ਼ਾਇਦ ਘੱਟ ਹੀ ਜਾਂਦੇ ਆ। ਸੋ ਇਸ ਕਰਕੇ ਜਿਹੜੇ ਗਰੁੱਪ ਹੈਗੀ, ਗਰੁੱਪ ਇੰਸ਼ੋਰੈਂਸ ਦੇ ਵਿੱਚ ਰੇਟ ਤੁਹਾਡਾ ਜਿਹੜਾ, ਕਿਉਂਕਿ ਮੋਸਟਲੀ ਜਿਹੜੀ ਪ੍ਰੋਬਲਮ ਹੈਗੀ ਆ, 2-3 ਇਸ਼ੂਜ਼ ਹੈਗੇ ਆ। ਇੱਕ ਤਾਂ ਥੈਫਟ ਹੈਗਾ, ਇੱਕ ਐਕਸੀਡੈਂਟ ਬਹੁਤ ਜ਼ਿਆਦਾ ਹੋ ਗਏ ਆ, ਤੇ ਤੀਸਰਾ ਜਿਹੜਾ ਹੈਗਾ ਕਿ ਜਿਹੜੀਆਂ ਇੰਸ਼ੋਰੈਂਸ ਕੰਪਨੀ, ਜਿੱਦਾਂ ਭਾਜੀ ਨੇ ਦੱਸਿਆ ਕਿ ਇੰਸ਼ੋਰੈਂਸ ਕੰਪਨੀਆਂ ਬਹੁਤ ਘੱਟ ਗਈਆਂ ਹੈਗੀਆਂ ਜਿਹੜੀਆਂ ਇੰਸ਼ੋਰੈਂਸ ਕਰਦੀਆਂ ਹੈਗੀਆਂ, ਫਿਰ ਜਿਹੜੇ ਕਰਦੇ ਹੈਗੇ ਆ ਉਹਨਾਂ ਨੇ ਆਬਵੀਅਸਲੀ ਉਹਦਾ ਰੇਟ ਜਿਹੜਾ ਵਧਾ ਦਿੱਤਾ। ਬਿਲਕੁਲ, ਕਿਉਂਕਿ ਇੰਸ਼ੋਰੈਂਸ ਕੰਪਨੀਆਂ ਵੀ ਅਲਟੀਮੇਟਲੀ ਆਪਣੇ ਫਾਇਦੇ ਲਈ ਆ ਨਾ। ਤੇ ਟਰੱਕਿੰਗ ਇੰਡਸਟਰੀ ਤਾਂ ਮੈਨੂੰ ਵੀ ਖੁਦ ਨੂੰ, ਮੈਂ ਚਲੋ ਟਰੱਕਾਂ ਦੀ ਇੰਸ਼ੋਰੈਂਸ ਨਹੀਂ ਕਰਦਾ, ਪਰ ਮੈਨੂੰ ਇੰਸ਼ੋਰੈਂਸ ਬਿਜ਼ਨਸ 'ਚ ਹੁਣ 33 ਸਾਲ ਹੋ ਗਏ ਆ। ਮੈਂ ਆਪਣੇ ਇੰਨੇ ਲੰਮੇ ਸਾਲਾਂ 'ਚ ਪਿਛਲੇ 15 ਸਾਲ 'ਚ ਤਾਂ ਨਹੀਂ ਦੇਖਿਆ ਵੀ ਕੋਈ ਟਰੱਕਿੰਗ ਇੰਸ਼ੋਰੈਂਸ ਕੰਪਨੀ ਪ੍ਰੋਫਿਟ 'ਚ ਜਾਂਦੀ ਹੋਵੇ। ਸੋ ਹੁਣ ਬਹੁਤ ਸਾਰੇ ਸਰੋਤਿਆਂ ਦਾ ਕੁਐਸਚਨ ਹੋਣਾ ਵੀ ਜੇ ਪ੍ਰੋਫਿਟ 'ਚ ਨਹੀਂ ਜਾਂਦੇ ਤੇ ਕਰਦੇ ਕਾਹਤੇ ਆ? ਉਹ ਕਰਦੇ ਇਸ ਕਰਕੇ, ਕਈ ਵਾਰੀ ਇੱਕ ਜਿਹੜੀ ਇੰਸ਼ੋਰੈਂਸ ਕੰਪਨੀ ਉਹ ਕੱਲਾ ਟਰੱਕਿੰਗ ਨਹੀਂ ਕਰਦੀ, ਉਹ ਹੋਰ ਲਾਈਫ ਇੰਸ਼ੋਰੈਂਸ ਵੀ ਕਰਦੀ ਆ, ਜਾਂ ਕੋਈ ਹੋਰ ਉਹਨਾਂ ਦੇ, ਇਸ ਕਰਕੇ ਉਹ ਉਹਨਾਂ ਦੇ ਉਧਰੋਂ ਪੈਸੇ ਬਣ ਜਾਂਦੇ ਆ। ਪਰ ਟਰੱਕਿੰਗ ਦੇ ਵਿੱਚ ਸਾਰੀਆਂ ਹੀ ਮੈਜੋਰਟੀ ਦੇ ਵਿੱਚ ਜੋ ਇੰਸ਼ੋਰੈਂਸ ਕੰਪਨੀਆਂ ਉਹ ਅਨਪ੍ਰੋਫਿਟੇਬਲ ਹੈਗੀਆਂ, ਕੈਲੀਫੋਰਨੀਆ 'ਚ ਘੱਟੋ ਘੱਟ। ਤੇ ਅਗਲੀ ਖਬਰ ਵੱਲ ਚੱਲੀਏ ਰਮਨ ਜੀ। ਕਹਿੰਦੇ 2 ਫਾਰਮਰ ਇੰਪਲਾਈ, ਉਹਨਾਂ ਨੂੰ ਚਾਰਜ ਕੀਤਾ ਗਿਆ MH ਗਰੁੱਪ ਦਿਆਂ ਨੂੰ $1.4 ਮਿਲੀਅਨ ਉਹਨੇ ਜਿਹੜਾ ਚੋਰੀ ਕੀਤਾ ਕੈਰੀਅਰਸ ਤੋਂ। ਬਿਲਕੁਲ ਭਾਜੀ, ਇਹ 2 EMPLOYEE ਸੀਗੇ ਜਿਹੜੇ ਕਿ 2014-15 ਦੇ ਵਿੱਚ ਹਾਇਰ ਹੋਏ ਸੀਗੇ। ਈਗਲ ਪਾਸ ਸਿਟੀ ਹੈਗਾ, ਉੱਥੋਂ ਦੀ MH ਗਰੁੱਪ ਦੇ ਵਿੱਚ ਹੋਏ ਸੀਗੇ। ਸੋ ਇਹਨਾਂ ਨੇ MH ਗਰੁੱਪ ਦੇ ਵਿੱਚ ਇਹਨਾਂ ਨੇ ਜਿਹੜਾ 2017 ਤੋਂ ਲੈ ਕੇ 2019 ਤੱਕ ਇੱਕ ਡਿਸਪੈਚਰ ਸੀ, ਤੇ ਦੂਸਰੀ ਇੱਕ ਲੇਡੀ ਡਿਸਪੈਚਰ, ਤੇ ਦੂਜੀ ਲੇਡੀ ਜਿਹੜੀ ਆ ਉਹ ਆਪਣੀ ਪੇਰੋਲ ਸਪੈਸ਼ਲਿਸਟ ਸੀਗੀ। ਸੋ ਦੋਨਾਂ ਨੇ ਰਲ ਕੇ ਅਬਾਊਟ 1.4 ਮਿਲੀਅਨ ਜਿਹੜੇ ਕੰਪਨੀ ਦੇ ਫੰਡ ਹੈਗੇ ਆ ਉਹ ਆਪਣੇ ਪਰਸਨਲ ਬੈਂਕ ਅਕਾਊਂਟ ਦੇ ਵਿੱਚ ਜਿਹੜੇ ਆ ਉਹ ਟ੍ਰਾਂਸਫਰ ਕੀਤੇ ਹੈਗੇ ਆ। ਸੋ ਇਹਦੇ ਵਿੱਚ ਜਿਹੜਾ, ਕਿਉਂਕਿ ਇੰਟਰਨਲ ਡਾਟਾ ਹੈਗਾ, ਕੰਪਿਊਟਰ ਦਾ ਡਾਟਾ ਹੈਗਾ, ਔਰ ਜਿਹੜੀ ਕੰਪਨੀ ਸੀਗੀ ਉਹ 2 ਕੰਟਰੀਜ਼ ਦੇ ਵਿੱਚ ਕੰਮ ਕਰ ਰਹੀ ਸੀ, US ਤੇ ਮੈਕਸੀਕੋ ਦੇ ਵਿੱਚ। ਸੋ ਇਹ ਜਿਹੜੀ ਚੀਜ਼ ਹੈਗੀ ਆ ਸਲੋ ਬੇਸਿਸ ਤੇ ਚੱਲ ਰਹੀ ਸੀ, ਹੌਲੀ ਹੌਲੀ ਚੱਲ ਰਹੀ ਸੀ। ਔਰ ਇਹਦੇ ਵਿੱਚ ਮੈਂ ਖਾਸ ਕਰਕੇ ਆਪਣੀਆਂ ਕੰਪਨੀਆਂ ਨੂੰ ਵੀ ਅਸੀਂ ਇਹ ਚੀਜ਼ ਕਹਾਂਗੇ ਕਿ ਬਿਲਕੁਲ ਜਿਹੜੇ ਤੁਹਾਡੇ ਅਕਾਊਂਟਸ ਹੈਗੇ ਆ, ਬਿਲਕੁਲ ਜਿਹੜਾ ਤੁਹਾਡਾ ਕੰਮ ਹੈਗਾ ਆ, ਇਹ ਬਿਲਕੁਲ ਧਿਆਨ ਦੇ ਨਾਲ ਚੱਲੋ, ਬੜੇ ਸਮਝਦਾਰੀ ਦੇ ਨਾਲ ਚੱਲੋ। ਮੇਰੀ ਜਾਣਕਾਰੀ ਦੇ ਵਿੱਚ ਕੰਪਨੀਆਂ ਹੈਗੀਆਂ ਬਹੁਤ ਕਿ ਜਿਨ੍ਹਾਂ ਦੇ ਨਾਲ ਇਹ ਆਪਣੀ ਕੰਪਨੀਆਂ ਦੇ ਵਿੱਚ ਵੀ ਇਹ ਚੀਜ਼ਾਂ ਹੋਈਆਂ ਹੈਗੀਆਂ। ਉਹਨਾਂ ਦੇ ਵਿੱਚ ਚਲੋ ਪਤਾ ਨਹੀਂ ਲੱਗਦਾ, ਪਰ ਡੈਫੀਨੇਟਲੀ ਜਿਹੜੀਆਂ ਕੰਪਨੀਆਂ ਹੈਗੀਆਂ ਕਿ ਇੱਕ ਪੇਰੋਲ ਵਾਲੀ ਪਰਸਨ ਕੰਮ ਕਰਦਾ ਹੈਗਾ, ਉਹਦਾ ਕੋਈ ਰਿਲੇਟਿਵ ਟਰੱਕ ਚਲਾਉਂਦਾ ਹੈਗਾ, ਸੋ ਉਹ ਪੇਰੋਲ ਦੇ ਥਰੂ ਉਹਨੂੰ ਹੌਲੀ ਹੌਲੀ ਐਕਸਟਰਾ ਮਨੀ ਟ੍ਰਾਂਸਫਰ ਕਰਦੇ ਰਹਿੰਦੇ ਆ, ਜਿਹੜੀ ਕਿ ਕਈ ਵਾਰੀ ਜਿਹੜੀਆਂ ਕੰਪਨੀਆਂ ਆ ਉਹ ਓਵਰਲੁੱਕ ਕਰ ਜਾਂਦੀਆਂ, ਨਹੀਂ ਦੇਖਦੀਆਂ, ਪਰ ਉਹ ਚੀਜ਼ਾਂ ਹੁੰਦੀਆਂ। ਔਰ ਉਹ ਚੀਜ਼ਾਂ ਦੇ ਵੱਲ ਧਿਆਨ ਦੇਣ ਲਈ ਤੁਹਾਨੂੰ ਬਹੁਤ ਜ਼ਰੂਰੀ ਆ ਕਿ ਤੁਸੀਂ ਜਿਹੜੇ ਅਕਾਊਂਟਸ ਹੈਗੇ ਆ ਉਹ ਜਿਹੜੇ ਆ ਹਰ ਚੀਜ਼ ਜਿਹੜੀ ਆ, ਜਿਹੜੀ ਤੁਹਾਡੀ ਇਨਫੋਰਮੇਸ਼ਨ ਹੈਗੀ, ਇੰਟਰਨਲ ਇਨਫੋਰਮੇਸ਼ਨ ਹੈਗੀ ਆ, ਉਹ ਬਹੁਤ ਸਿਕਿਉਰ ਢੰਗ ਦੇ ਨਾਲ ਰੱਖੋ।
ਅਜੋਤ ਭਾਜੀ ਇੱਥੇ ਮੈਂ ਨਾ ਇੱਕ ਜਿਹੜੀ ਵੱਡੀ ਇਸ਼ੂ ਜਿਹੜਾ ਇਸ ਵੇਲੇ ਖੜਾ ਹੋ ਰਿਹਾ ਉਹ ਜੀ। ਮੈਂ ਇੱਥੇ ਨਾਲ ਜੋੜਨਾ ਚਾਹੁੰਦਾ ਇਹਦੇ ਕਿ ਜਿਵੇਂ ਜਿਵੇਂ ਸਾਡੀ ਜਿਹੜੀ ਪਰਸਨਲ ਇਨਫੋਰਮੇਸ਼ਨ ਆ, ਪਰਸਨਲ ਸਾਡੀ ਜਿਹੜੀ ਚੀਜ਼ਾਂ ਹੈਗੀਆਂ ਉਹ ਸ਼ੇਅਰ ਹੋ ਰਹੀਆਂ ਬਾਹਰ, ਠੀਕ ਹੈ ਨਾ। ਸੋ ਉਹ ਜਿਹੜਾ ਇੱਕ ਰੀਜ਼ਨ ਬਣਦਾ ਜਾ ਰਿਹਾ ਹੁਣ ਫਰਾਡ ਵਾਸਤੇ। ਬਹੁਤ ਕੰਪਨੀਆਂ ਦੀਆਂ ਕਾਲਸ ਆ ਰਹੀਆਂ ਹੈਗੀਆਂ ਕਿ ਜਿਨ੍ਹਾਂ ਦੇ ਨਾਂ ਦੇ ਉੱਤੇ ਲੋਡ ਬੁੱਕ ਹੋ ਰਹੇ ਹੈਗੇ ਆ ਔਰ ਉਹਨਾਂ ਨੂੰ ਪਤਾ ਤੱਕ ਨਹੀਂ ਹੈਗਾ। ਮੈਨੂੰ ਕੱਲ ਮੇਰੀ ਗੱਲਬਾਤ ਹੋਈ ਆ ਕਿਸੇ ਨਾਲ, ਉਹਨਾਂ ਦੀ ਕੰਪਨੀ, ਉਹਨਾਂ ਨੇ 3 ਲੋਡ ਕੀਤੇ ਕੋਈ ਅਬਾਊਟ $13,000 ਦੇ ਜੀ। ਤੇ ਉਸ ਤੋਂ ਬਾਅਦ ਉਹ ਜਿਹੜੀ ਕੰਪਨੀ ਸੀਗੀ ਉਹਨਾਂ ਦੀ ਕੰਪਨੀ ਦੀ ਲੋਕਲ ਲਾਈਕ ਜਾਂ ਉੱਦਾਂ ਦੀ ਈਮੇਲ ਉਹ ਤਾਂ ਕਹਿ ਰਹੇ ਸੀ ਹੈਕ ਹੋਈ ਆ, ਪਰ ਹੈਕ ਨਹੀਂ, ਲੋਕਲ ਲਾਈਕ ਈਮੇਲ ਬਣ ਜਾਂਦੀ ਆ ਇੱਕ ਅੱਧੇ ਅੱਖਰ ਦਾ ਫਰਕ ਪਾ ਕੇ। ਤੇ ਉਹਨਾਂ ਦੀ ਕੰਪਨੀ ਨੂੰ ਕਿਸੇ ਨੇ ਈਮੇਲ ਕਰਕੇ ਕਿ ਮੇਰੇ ਕੋਲੋਂ ਵੀ ਮੈਨੂੰ ਤਾਂ ਕੈਸ਼ ਪੈਸੇ ਚਾਹੀਦੇ ਆ, ਤੇ ਉਸ ਕੰਪਨੀ ਨੇ ਵੀ ਉਹਨਾਂ ਨੂੰ ਅਗਲੇ ਨੂੰ ਕੈਸ਼ ਪੈਸੇ ਆਪਣੇ ਚੈੱਕ EFS ਚੈੱਕ ਦੇ ਵਿੱਚ ਪੇ ਕਰਤੇ। ਤੇ ਉਹਦਾ ਮਤਲਬ ਕੀ ਹੋਇਆ ਕਿ ਹੁਣ ਉਹ ਬੰਦਾ ਜਿਹੜਾ ਹੈਗਾ ਜਦੋਂ ਉਹ ਪੈਸੇ ਲੈਣ ਗਏ ਆਪਣੀ ਫੈਕਟਰਿੰਗ ਦੇ ਥਰੂ, ਉਹ $13,000 ਦਾ ਉਹਨਾਂ ਨੂੰ ਆਲਮੋਸਟ ਸਿੰਪਲੀ ਚੂਨਾ ਲੱਗਣ ਵਾਲੀ ਗੱਲ ਹੋ ਗਈ। ਸੋ ਮੈਂ ਤੁਹਾਨੂੰ ਇੱਥੇ ਗੱਲ ਜਿਹੜੀ ਅੱਜ ਦੀ ਜਿਹੜੀ ਆ ਇਹ ਗੱਲ ਕਹਿਣੀ ਚਾਹੁੰਦਾ ਕਿ ਜਿਹੜੇ ਤੁਸੀਂ ਬ੍ਰੋਕਰ ਕਾਂਟਰੈਕਟ ਕਰਦੇ ਹੈਗੇ, ਕੈਰੀਅਰ ਕਾਂਟਰੈਕਟ ਕਰਦੇ ਹੈਗੇ, ਜਦੋਂ ਕੈਰੀਅਰ ਪੈਕੇਜ ਭਰਦੇ ਆ, ਹਾਂਜੀ, ਕੈਰੀਅਰ ਪੈਕੇਜ ਦੇ ਵਿੱਚ ਜਿੱਥੇ ਇੱਕ ਪੇਜ ਆਉਂਦਾ ਕਿ ਹਾਊ ਯੂ ਵਾਂਟ ਟੂ ਗੈਟ ਪੇਡ, ਤੁਸੀਂ ਕਿੱਦਾਂ ਪੇ ਲੈਣੀ ਚਾਹੁੰਦੇ ਆ। ਸੋ ਉੱਥੇ ਤੁਸੀਂ ਪੂਰਾ ਡੈਜ਼ਿਗਨੇਟਡ ਬੰਦਾ ਦੱਸਣਾ, ਉੱਥੇ ਹਰ ਚੀਜ਼ ਲਿਖ ਕੇ ਦੱਸਣੀ ਆ। ਤੇ ਉਹ ਜਿਹੜੇ ਕਾਂਟਰੈਕਟ ਆ, ਜਿਹੜੇ ਕੈਰੀਅਰ ਕਾਂਟਰੈਕਟ ਤੁਸੀਂ ਸਾਈਨ ਕਰਦੇ ਆ, ਪਲੀਜ਼ ਉਹ ਕੈਰੀਅਰ ਕਾਂਟਰੈਕਟ ਬਹੁਤ ਸਾਂਭ ਕੇ ਰੱਖੋ, ਕਿਉਂਕਿ ਉਹ ਕੈਰੀਅਰ ਕਾਂਟਰੈਕਟ ਕਿਸੇ ਵੇਲੇ ਵੀ ਤੁਹਾਨੂੰ ਲੋੜ ਪੈ ਸਕਦੀ ਹੈ ਜੇ ਉਹ ਕੰਪਨੀ ਤੁਹਾਨੂੰ ਪੇਮੈਂਟ ਦੇ ਵਿੱਚ ਇੱਦਾਂ ਕਰਦੀ ਆ। ਹੁਣ ਇਸੇ ਹੀ ਕੈਰੀਅਰ ਨੂੰ ਇਹ ਸਮਝਾਇਆ ਕਿ ਤੁਸੀਂ ਆਪਣਾ ਕੈਰੀਅਰ ਕਾਂਟਰੈਕਟ ਦੇਖੋ ਜਾ ਕੇ, ਉਹਦੇ ਵਿੱਚ ਜਿਹੜਾ ਪੇਮੈਂਟ ਵਾਲਾ ਪੇਜ ਆ ਉਸ 'ਤੇ ਤੁਸੀਂ ਕਿਹੜਾ ਪੇਮੈਂਟ ਮੈਥਡ ਸਿਲੈਕਟ ਕੀਤਾ। ਜੇ ਤੁਸੀਂ ਕੁਇਕ ਪੇ ਸਿਲੈਕਟ ਹੀ ਨਹੀਂ ਕੀਤਾ ਉੱਥੇ ਤੇ ਕੰਪਨੀ ਨੇ ਕੁਇਕ ਪੇ ਕੀਤਾ ਤੇ ਉਹ ਕੰਪਨੀ ਰਿਸਪੌਂਸਿਬਲ ਹੈਗੀ ਆ, ਉਹਦੇ ਕਿਸੇ ਉਹਨਾਂ ਦੀ ਪਰਸਨਲ ਦੀ ਅਣਗਹਿਲੀ ਹੈਗੀ ਆ। ਜੀ। ਪਰ ਅਲਟੀਮੇਟਲੀ ਚੀਜ਼ ਕੀ ਆ ਕਿ ਜਿੰਨੀ ਸਾਡੀ ਇਨਫੋਰਮੇਸ਼ਨ ਲੀਕ ਹੋ ਰਹੀ ਆ, ਜਿੰਨੀ ਸਾਡੀ ਇਨਫੋਰਮੇਸ਼ਨ ਬਾਹਰ ਜਾ ਰਹੀ ਆ ਸਾਡੇ, ਚਾਹੇ ਉਹ ਸਾਡੇ ਕੰਪਨੀ ਤੋਂ ਬਾਹਰ ਜਾ ਰਹੀ, ਚਾਹੇ ਕੰਟਰੀਆਂ ਤੋਂ ਬਾਹਰ ਜਾ ਰਹੀ, ਮੈਂ ਸਿਰਫ ਤੇ ਸਿਰਫ ਇੰਡੀਆ ਦਾ ਨਾਂ ਨਹੀਂ, ਇੱਥੇ ਬੰਗਲਾਦੇਸ਼, ਪਾਕਿਸਤਾਨ, ਇੱਥੇ ਰਸ਼ੀਆ, ਇੱਥੇ ਹੋਰ ਬਹੁਤ ਜ਼ਿਆਦਾ ਕੰਟਰੀ ਹੈਗੇ ਜਿਨ੍ਹਾਂ ਦੇ ਵਿੱਚ ਇਸ ਵੇਲੇ ਆਊਟਸੋਰਸਿੰਗ ਹੋ ਰਹੀ ਆ। ਔਰ ਉੱਥੇ ਜਿਹੜੀ ਇਨਫੋਰਮੇਸ਼ਨ ਇੱਕ ਵਾਰੀ ਬਾਹਰ ਚਲੀ ਜਾਂਦੀ ਆ, ਉਹ ਫਿਰ ਇਨਫੋਰਮੇਸ਼ਨ ਜਿਹੜੀ ਆ ਉਹ ਬਾਹਰ ਕਿਸੇ ਹੱਥਾਂ ਚਲੀ ਜਾਂਦੀ ਆ। ਉਹ ਕੌਣ ਆ, ਕਿੱਦਾਂ ਦੇ ਆ, ਉਹ ਸਾਨੂੰ ਨਹੀਂ ਪਤਾ। ਸੋ ਇਸ ਕਰਕੇ ਜਿਹੜੇ ਵੀ ਲੋਕੀ ਆਊਟਸੋਰਸਿੰਗ ਕਰ ਰਹੇ ਆ ਜਾਂ ਕਰਨ ਦੀ ਸੋਚ ਰਹੇ ਆ, ਪਲੀਜ਼ ਬਹੁਤ ਸਮਝਦਾਰੀ ਸੋਚ ਸਮਝ ਕੇ ਇਹ ਚੀਜ਼ਾਂ ਬਾਹਰ ਕੱਢੋ, ਕਿਉਂਕਿ ਤੁਹਾਡਾ ਸਾਰਾ ਰੈਕਡ ਜਿਹੜਾ ਉਹ ਆਊਟਸੋਰਸਿੰਗ ਦੇ ਵਿੱਚ ਬਾਹਰ ਜਾ ਰਿਹਾ ਔਰ ਤੁਸੀਂ ਬਿਲਕੁਲ ਤੇ ਬਿਲਕੁਲ ਜਿਹੜੇ ਆ ਵਲਨਰੇਬਲ ਹੈਗੇ ਆ ਕਿਸੇ ਵੀ ਫਰਾਡ ਦੇ ਵਿੱਚ ਆਉਣ ਦੇ। ਸੋ ਇਹ ਚੀਜ਼ਾਂ ਜਿਹੜੀਆਂ ਆ ਇਹ ਮੈਨੂੰ ਰੀਸੈਂਟ ਵੀਕਸ ਦੇ ਵਿੱਚ ਬਹੁਤ ਜ਼ਿਆਦੀਆਂ ਆ ਰਹੀਆਂ ਕਿ ਕੰਪਨੀਜ਼ ਦੇ ਨਾਂ ਦੇ ਉੱਤੇ ਲੋਡ ਬੁੱਕ ਹੋ ਰਹੇ ਹੈਗੇ ਆ, ਕੋਈ ਲੋਡ ਲੈ ਕੇ ਜਾ ਰਿਹਾ। ਤੁਸੀਂ ਹੁਣ ਆਪਾਂ ਨੂੰ ਪਤਾ ਕਿ ਕਿੰਨੀਆਂ ਆਪਾਂ ਰੀਸੈਂਟਲੀ ਕਿੰਨੇ ਫਰਾਡ ਦੀਆਂ ਚੀਜ਼ਾਂ ਜਿਹੜੀਆਂ ਆਪਾਂ ਸੁਣ ਰਹੇ ਹਾਂ। ਜੀ। ਔਰ ਇਹ ਜਿਹੜੀਆਂ ਚੀਜ਼ਾਂ ਹੈ ਇਹਦਾ ਆਊਟਕਮ ਇਸ ਚੀਜ਼ ਦੀ ਹੈਗੀ ਹੈ ਕਿ ਅਸੀਂ ਆਪਣੀ ਇਨਫੋਰਮੇਸ਼ਨ ਜਿਹੜੀ ਆ ਵਿਦਆਊਟ ਪ੍ਰੋਪਰ ਰਿਸੋਰਸਿਸ ਦੇ ਬਾਹਰ ਦੇਣੀ ਸ਼ੁਰੂ ਕਰ। ਜੀ। ਰਮਨ ਢਿੱਲੋਂ ਜੀ ਆਪਣੇ ਨਾਲ ਕੁਝ ਕਾਲਰਸ ਜੁੜ ਰਹੇ ਨੇ, ਜਾਣਦੇ ਉਹਨਾਂ ਦੀ ਰਾਏ ਕੀ ਹੈ ਤੇ ਉਹ ਕਿਹੜਾ ਸਵਾਲ ਪੁੱਛਣਾ ਚਾਹੁੰਦੇ ਨੇ ਇਸ ਪ੍ਰੋਗਰਾਮ ਦੇ ਵਿੱਚ। ਜਗਤਾਰ ਗਿੱਲ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਨ 에ਅਰ ਹੋ ਜੀ, ਆਪਣੀ ਗੱਲ ਰੱਖ ਸਕਦੇ। ਹੈਲੋ, ਹਾਂਜੀ ਜਗਤਾਰ ਜੀ, ਤੁਸੀਂ ਆਨ 에ਅਰ ਹੋ ਜੀ। ਹਾਂਜੀ ਵੀ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਵੀਰ ਜੀ, ਪਹਿਲੀ ਇਸ ਟਾਈਮ ਤੇ ਜਿਹੜੇ ਤੁਸੀਂ ਬੈਲਟ ਵਾਸਤੇ ਆਪਾਂ ਲਏ ਜਿਹੜੀ ਸੀਟ ਬੈਲਟ ਲਾਉਣ ਵਾਸਤੇ, ਉਹਦੇ ਨਾਲ ਰਿਲੇਟਡ ਇੱਕ ਸੁਜੈਸ਼ਨ ਹੈ। ਮੈਂ ਆਪ ਤਾਂ ਟਰੱਕ ਨਹੀਂ ਚਲਾਉਂਦਾ, ਮੇਰੀ ਫੈਮਿਲੀ ਦੇ ਵਿੱਚ ਮੇਰੇ ਭਤੀਜੇ ਨਾਲ ਹੋਇਆ ਜੀ। ਟਰੱਕ ਲੈ ਕੇ ਜਾ ਰਹੇ ਆ, ਟਰੱਕ ਦਾ ਐਕਸੀਡੈਂਟ ਹੋਇਆ ਤੇ ਚਾਰੋਂ ਟਾਇਰ ਉਹਦੇ ਉੱਪਰ ਹੋ ਗਏ ਤੇ ਉਹ ਸੀਟ ਬੈਲਟ ਲੱਗੀ ਹੋਣ ਦੇ ਨਾਲ ਉਹ ਲਟਕ ਰਿਹਾ ਥੱਲੇ ਨੂੰ, ਸੀਟ ਬੈਲਟ ਖੁੱਲ ਨਹੀਂ ਰਹੀ। ਠੀਕ ਹੈ। ਖੁਸ਼ਕਿਸਮਤੀ ਦੇ ਨਾਲ ਉਹ ਗੁਰਸਿੱਖ ਸੀ ਤੇ ਉਹਨੇ ਆਪਣੀ ਕਿਰਪਾਨ ਦੇ ਨਾਲ ਉਹ ਬੈਲਟ ਵੱਡੀ ਥੱਲੇ ਡਿੱਗਿਆ ਤੇ ਬਾਹਰ ਟਰੱਕ ਚੋਂ ਨਿਕਲਿਆ। ਬਾਹਰ ਆ ਕੇ ਜਦੋਂ ਗੱਲਬਾਤ ਹੋਈ ਤੇ ਅਸੀਂ ਉਹਨੂੰ ਸੁਜੈਸਟ ਕੀਤਾ ਵੀ ਜਿੰਨੇ ਵੀ ਮੁੰਡੇ ਟਰੱਕਾਂ ਵਾਲੇ ਇੱਕ ਦੂਜੇ ਨੂੰ ਦੱਸੋ ਵੀ ਇੱਕ ਛੋਟਾ ਜਿਹਾ ਬਲੇਡ ਕੋਲੇ ਰੱਖਣੋ, ਇਨ ਕੇਸ ਇਹੋ ਜਿਹੀ ਸਿਚੁਏਸ਼ਨ ਹੋ ਜਾਂਦੀ ਹੈ ਤਾਂ ਉਹ ਬੈਲਟ ਨੂੰ ਕੱਟ ਕੇ ਬਾਹਰ ਨਿਕਲ ਸਕਣ। ਜੀ। ਬਸ ਇੰਨਾ ਸੀ ਕਿ ਬਹੁਤ ਬਹੁਤ ਧੰਨਵਾਦ ਜਗਤਾਰ ਗਿੱਲ ਜੀ, ਧੰਨਵਾਦ ਜੀ ਬਹੁਤ ਜੀ। ਰਮਨ ਜੀ ਆਪਣੇ ਬਿਲਕੁਲ ਸਹੀ ਆ ਜੀ। ਦੇਖੋ ਇਹ ਤਾਂ ਜਿਹੜੀ ਆ ਕਹਿੰਦੇ ਹੁੰਦੇ ਆ ਕਿ ਜੇ ਉਹ ਲਟਕ ਰਹੇ ਸੀਗੇ ਜਾਂ ਠੀਕ ਆ, ਡੈਫੀਨੇਟਲੀ ਉਹਨਾਂ ਨੂੰ ਕੱਟ ਕੇ ਬਾਹਰ ਨਿਕਲਣਾ ਪਿਆ, ਪਰ ਹੋ ਸਕਦਾ ਜੇ ਸੀਟ ਬੈਲਟ ਨਾ ਲੱਗੀ ਹੁੰਦੀ ਤਾਂ ਸ਼ਾਇਦ ਉਹ ਵੀ ਸਿਚੁਏਸ਼ਨ ਨਾ ਰਹਿੰਦੀ। ਸੋ ਪਲੀਜ਼, ਪਰ ਇਹ ਆ ਕਿ ਸੀਟ ਬੈਲਟ ਲਾਉਣਾ ਜ਼ਰੂਰੀ ਹੈਗਾ
ਸੀਟ ਬੈਲਟ ਲਾਉਣ ਦੇ ਬਹੁਤ ਬੈਨੀਫਿਟ ਹੈਗੇ ਆ, ਸੀਟ ਬੈਲਟ ਨਾ ਲਾਉਣ ਦੇ ਨੁਕਸਾਨ ਬਹੁਤ ਜ਼ਿਆਦਾ ਆ। ਸੋ ਪਲੀਜ਼ ਜਿਹੜਾ ਆ ਆਪਣਾ ਸੀਟ ਬੈਲਟ ਆ ਉਹ ਜ਼ਰੂਰ ਪਾ ਕੇ ਰੱਖੋ। ਤੇ ਬਾਕੀ ਆਪਣੀ ਸਨੀ ਗਰੇਵਾਲ ਹੁਣਾਂ ਨੇ ਆਪਣਾ ਫੇਸਬੁੱਕ ਤੇ ਕੁਐਸਚਨ ਕੀਤਾ ਹੈਗਾ ਕਿ FMCSA ਨੇ TIA ਦੀ ਜਿਹੜੀ ਪਟੀਸ਼ਨ ਆ ਉਹ ਡਿਨਾਈ ਕੀਤੀ ਹੋਈ ਆ। ਸਨੀ ਭਾਜੀ ਇਹਦੇ ਨਾਲ ਜਿਹੜੀ FMCSA ਹੈਗੀ ਆ ਉਹ TIA ਦੇ ਨਾਲ ਜਾਂ ਬ੍ਰੋਕਰ ਦੇ ਨਾਲ ਨਹੀਂ ਹੈਗੀ। ਬ੍ਰੋਕਰ ਦੀ ਪਟੀਸ਼ਨ ਜਿਹੜੀ ਆ ਉਹ ਡਿਨਾਈ ਹੋਈ ਆ। ਇਹਦਾ ਮਤਲਬ ਕਿ ਜਿਹੜੀ ਪਟੀਸ਼ਨ ਓਨਰ ਆਪਰੇਟਰ ਵੱਲੋਂ ਸੀਗੀ ਜਾਂ ਜਿਹੜੀ ਸਮਾਲ ਕੈਰੀਅਰ ਵੱਲੋਂ ਪਟੀਸ਼ਨ ਸੀਗੀ ਉਹਦੇ ਉੱਤੇ ਰੂਲ ਮੇਕਿੰਗ ਬਣਨੀ ਹੈਗੀ ਆ। ਤੇ ਉਹਦੇ ਵਿੱਚ ਬ੍ਰੋਕਰ ਤੇ ਜੋ ਬ੍ਰੋਕਰ ਨੇ ਮੰਗਿਆ ਸੀਗਾ, ਜੋ ਬ੍ਰੋਕਰ ਕਹਿ ਰਿਹਾ ਸੀਗਾ, ਉਹ ਨਾ ਮਨਜ਼ੂਰ ਹੋ ਗਿਆ। ਸੋ ਇਹ ਜਿਹੜੇ 2020 ਦੇ ਵਿੱਚ ਬ੍ਰੋਕਰ ਟ੍ਰਾਂਸਪੇਰੈਂਸੀ ਤੇ ਜਿਹੜੀ ਲੜਾਈ ਸ਼ੁਰੂ ਹੋਈ ਸੀ, ਇਹ ਉਹਦਾ ਸਿੱਟਾ ਆ। ਉਸ ਚੀਜ਼ ਨੂੰ ਕੱਢ ਕੇ ਉਸ ਚੀਜ਼ ਨੂੰ ਹੋ ਰਿਹਾ ਹੈਗਾ। ਸੋ ਇਹਦੇ ਵਿੱਚ ਕੋਈ ਉਹਦੇ ਬ੍ਰੋਕਰ ਦੇ ਨਾਲ ਕੋਈ ਸਾਈਡਿੰਗ ਨਹੀਂ ਹੈਗੀ, ਪਰ ਡੈਫੀਨੇਟਲੀ ਜਿਹੜਾ ਲਾਅ ਮੇਕਿੰਗ ਹੈਗਾ ਆ ਉਹ ਹੁਣ ਜਿਹੜਾ ਓਨਰ ਆਪਰੇਟਰ ਦੇ ਹੱਕ ਦੇ ਵਿੱਚ ਕਹਿਣ ਦੀ ਗੱਲ ਕੀਤੀ ਗਈ ਆ। ਪਰ ਜਿਹੜੀਆਂ ਇਹ ਚੀਜ਼ਾਂ ਹੈਗੀਆਂ, ਜਦੋਂ ਇਹ ਲਾਅ ਮੇਕਿੰਗ ਅੱਗੇ ਤੁਰਨੀ ਹੈਗੀ ਆ, ਉਦੋਂ ਫਿਰ ਆਪਾਂ ਵਾਪਸ ਤੁਹਾਡੇ ਕੋਲ ਆਉਣਾ ਹੈਗਾ ਕਿ ਤੁਹਾਨੂੰ ਕਹਿਣ ਲਈ ਕਿ ਉਦੋਂ ਇਹਦੇ ਤੇ ਵਿਚਾਰ ਦੱਸੋ, ਇੱਥੇ ਆਪਣੇ ਜਿਹੜੇ ਆ ਨੋਟਸ ਦੱਸੋ, ਆਪਣੀ ਗੱਲ ਰੱਖੋ, ਤੇ ਫਿਰ ਉਦੋਂ ਆਪਾਂ ਤਿਆਰ ਰਹੀਏ ਕਿ ਆਪਾਂ ਇਹਦੇ ਤੇ ਕੀ ਗੱਲ ਕਰਦੇ ਹਾਂ। ਜੀ ਹਰਜੋਤ ਸਿੰਘ ਜੀ, ਰਮਨ ਜੀ, ਵੇਲਾ ਹੋ ਚੱਲਿਆ ਇੱਕ ਸ਼ਾਰਟ ਬ੍ਰੇਕ ਦੇ ਲਈ ਰੁਕਣ ਦਾ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ ਕਰਾਂਗੇ। ਸਰੋਤਿਆਂ ਨੂੰ ਵੀ ਇਹ ਗੁਜ਼ਾਰਿਸ਼ ਹੈ ਕਿ ਪ੍ਰੋਗਰਾਮ ਦੇ ਨਾਲ ਜੁੜੇ ਰਹੋ। ਪ੍ਰੋਗਰਾਮ ਦੇ ਵਿੱਚ ਸਵਾਲ ਕਰਨ ਦੇ ਲਈ ਨੰਬਰ ਹੈ 408 972 5200। ਪ੍ਰੋਗਰਾਮ ਦੇ ਵਿੱਚ ਵੇਲਾ ਹੋ ਚੱਲਿਆ ਇੱਕ ਛੋਟੀ ਜਿਹੀ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਬਾਅਦ ਜਲਦ ਵਾਪਸੀ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਟਰੈਕਿੰਗ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਪ੍ਰੋਗਰਾਮ ਦੇ ਵਿੱਚ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜੀ ਰਮਨ ਢਿੱਲੋਂ ਜੀ, ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਬ੍ਰੇਕ ਤੋਂ ਬਾਅਦ। ਸਤਿ ਸ੍ਰੀ ਅਕਾਲ ਜੀ। ਰਮਨ ਜੀ ਸਤਿ ਸ੍ਰੀ ਅਕਾਲ ਜੀ, ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਰਮਨ ਜੀ ਨਾਲ ਸ਼ਾਇਦ ਸੰਪਰਕ ਹੋ ਨਹੀਂ ਪਾ ਰਿਹਾ। ਆਪਣੇ ਨਾਲ ਕੁਝ ਕਾਲਰਸ ਜੁੜ ਰਹੇ ਨੇ, ਇਸੇ ਦਰਮਿਆਨ ਆਪਾਂ ਕੋਸ਼ਿਸ਼ ਕਰਾਂਗੇ ਰਮਨ ਜੀ ਨਾਲ ਇੱਕ ਵਾਰ ਫਿਰ ਤੋਂ ਰਾਬਤਾ ਕਾਇਮ ਕੀਤਾ ਜਾਵੇ। ਜਤਿੰਦਰ ਮਾਹਲ ਜੀ, ਸਤਿ ਸ੍ਰੀ ਅਕਾਲ, ਤੁਸੀਂ ਆਉਣੇ ਹੋ ਜੀ। ਹੈਲੋ, ਹਾਂਜੀ ਜਤਿੰਦਰ ਜੀ, ਤੁਸੀਂ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ੍ਰੀ ਅਕਾਲ ਤਿੰਨਾਂ ਵੀਰਾਂ ਨੂੰ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਮੈਂ ਇੰਸ਼ੋਰੈਂਸ ਦੇ ਬਾਬਤ ਗੱਲ ਕਰਨੀ ਸੀ। ਜਿਹੜੇ ਹੁਣੇ ਭਾਜੀ ਗੱਲ ਕਰ ਰਹੇ ਸੀ ਵੀ ਮੇਰੀ $1800 ਹੀ ਇੰਸ਼ੋਰੈਂਸ ਵਧੀ ਆ। ਬਹੁਤ ਲੱਕੀ ਨੇ ਵੀ 1800 ਹੀ ਵਧੀ ਆ ਜੀ। ਆਪਣਾ ਕੈਲੀਫੋਰਨੀਆ ਦੇ ਵਿੱਚ ਆਪਣਾ ਤਿੰਨਾਂ ਕੰਪਨੀਆਂ ਨੇ ਤਾਂ ਇੰਸ਼ੋਰੈਂਸ ਦੇਣੀ ਬੰਦ ਕਰਤੀ ਆ। ਕਾਸਕੋ ਤੁਸੀਂ ਚੈੱਕ ਕਰ ਲਓ, ਆਲ ਸਟੇਟ ਤੇ ਇੱਕ ਜਿਹੜੀ ਸਟੇਟ ਫਾਰਮ ਆ ਉਹਦੇ ਇੰਸ਼ੋਰੈਂਸ ਨਹੀਂ ਕਰਨੀ, ਨਾ ਗੱਡੀਆਂ ਦੀ ਨਾ ਘਰਾਂ ਦੀ। ਜੀ ਤੇ ਦੂਜਾ ਇਹ ਆ ਵੀ ਮੇਰਾ ਵੀ ਰਿਨਿਊਅਲ ਆਇਆ ਤੇ ਉਹ ਵੀ ਮਤਲਬ ਉਹਨਾਂ ਨੇ ਵਧਾ ਕੇ ਘੱਲਿਆ ਆ। ਤੇ ਮੈਂ ਕਾਲ ਕੀਤੀ, ਉਹਨਾਂ ਨੇ ਰੀਜ਼ਨ ਇਹੀ ਦੱਸਿਆ, ਇੱਕ ਤਾਂ ਕਲੇਮ ਆ ਤੇ ਬਾਕੀ ਦੂਜੇ ਦੋ ਰੀਜ਼ਨ ਉਹਨਾਂ ਇਹ ਦੱਸੇ ਵੀ ਆਪਣੀ ਕਾਸਟ ਜਿਹੜੀ ਆ, ਰਿਪੇਅਰ ਕਾਸਟ ਵੱਧ ਗਈ ਆ, ਲੇਬਰ ਕਾਸਟ ਵੱਧ ਗਈ ਆ, ਪਾਰਟਸ ਕਾਸਟ ਵੱਧ ਗਈ ਆ। ਜੀ ਬਿਲਕੁਲ, ਧੰਨਵਾਦ। ਸੋ ਕੱਲਾ ਇਹ ਨਹੀਂ ਹੈਗਾ, ਬਿਲਕੁਲ ਇਨਫਲੇਸ਼ਨ ਕਰਕੇ ਕੱਲਾ ਇਹ ਨਹੀਂ, ਗਾਈਕੋ ਦਾ ਆਊਟ ਆਫ ਕੈਲੀਫੋਰਨੀਆ ਚਲੇ ਗਈ, ਉਹਨਾਂ ਨੇ ਸਾਰੇ ਆਫਿਸ ਬੰਦ ਕੀਤੇ। ਕੱਲ ਪਰਸੋਂ ਇੱਕ ਬਰਕਸ਼ਾਇਰ ਹਾਥਵੇਜ਼ ਬਹੁਤ ਵੱਡੀ ਕੰਪਨੀ ਆ, ਗਾਰਡ, ਉਹਨਾਂ ਨੇ ਵੀ ਬੰਦ ਕਰ। ਸੋ ਮੈਜੋਰਿਟੀ ਦੇ ਵਿੱਚ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ 95% ਇੰਸ਼ੋਰੈਂਸ ਕੰਪਨੀਆਂ ਨੇ ਬਿਜ਼ਨਸ ਬੰਦ ਕਰਤਾ। ਸੋ ਜਿਨ੍ਹਾਂ ਦੇ ਇੰਨੇ ਕੇ ਰੇਟ ਵਧੇ ਆ ਨਾ 10-15%, ਉਹ ਕੋਈ ਬਾਹਲੇ ਵੱਡੇ ਨਹੀਂ। ਆਉਣ ਵਾਲੇ ਸਮੇਂ 'ਚ ਤੁਸੀਂ ਬਹੁਤ ਜ਼ਿਆਦਾ ਰੇਟ ਇਨਕਰੀਜ਼ ਹੋਏ ਦੇਖੋਗੇ, ਕਿਉਂਕਿ ਜਦੋਂ ਕੰਪਨੀਆਂ ਘੱਟ ਰਹਿ ਗਈਆਂ ਤੇ ਅਲਟੀਮੇਟਲੀ ਫਿਰ ਉਹਨਾਂ ਦੇ ਕੋਲ ਚੁਆਇਸ ਆ, ਉਹ ਰੇਟ ਹੀ ਵਧਾਉਗੀਆਂ। ਜੀ ਜੀ ਜੀ। ਹਰਜੋਤ ਸਿੰਘ ਜੀ, ਆਪਾਂ ਇਸੇ ਪ੍ਰੋਗਰਾਮ ਦੇ ਵਿੱਚ ਜਿਹੜੇ ਮਸਲੇ ਤੋਂ ਸ਼ੁਰੂਆਤ ਕੀਤੀ ਸੀਗੀ, ਇੱਕ ਵਾਰ ਫਿਰ ਤੋਂ ਉਹਨਾਂ ਨੂੰ ਦੱਸਦੇ ਚੱਲੀਏ ਜੀ ਕਿ ਆਪਾਂ ਪ੍ਰੋਗਰਾਮ ਦੇ ਵਿੱਚ ਅੱਜ ਜਿਹੜੀ ਸੀਟ ਬੈਲਟ ਹੈ ਉਹਦੇ ਤੋਂ ਸ਼ੁਰੂਆਤ ਕੀਤੀ ਸੀ। ਸੀਟ ਬੈਲਟ ਨਾ ਲਾਉਣ ਕਰਕੇ ਹਾਦਸੇ ਵਾਪਰੇ ਨੇ ਤੇ ਇਹਨਾਂ ਹਾਦਸਿਆਂ ਦੇ ਵਿੱਚ ਇਜ਼ਾਫਾ ਹੋਇਆ। 2021 ਦੇ ਵਿੱਚ 64% ਟਰੱਕ ਡਰਾਈਵਰ ਜਿਹੜੇ ਆ ਉਹ ਮਾਰੇ ਗਏ ਸੀ ਇਹਨਾਂ ਹਾਦਸਿਆਂ ਦੇ ਵਿੱਚ, ਜਿਨ੍ਹਾਂ ਨੇ ਵੱਡੇ ਟਰੱਕਾਂ ਦੇ ਉੱਤੇ ਸੀਟ ਬੈਲਟ ਜਿਹੜੀ ਆ ਨਹੀਂ ਲਾਈ ਹੋਈ ਸੀ। ਇਹ ਜਿਹੜਾ ਡਾਟਾ ਹੈ ਇਹ ਨੈਸ਼ਨਲ ਹਾਈਵੇ ਟ੍ਰੈਫਿਕ ਸੇਫਟੀ ਐਡਮਿਨਿਸਟ੍ਰੇਸ਼ਨ ਨੇ ਇਕੱਠਾ ਕੀਤਾ ਤੇ ਇਹਦੇ ਨਾਲ 2019 ਦੇ ਵਿੱਚ ਇਹਨਾਂ ਹੀ ਮੌਤਾਂ ਦਾ ਆંકੜਾ ਜਿਹੜਾ ਸੀਗਾ ਉਹ 59% ਸੀਗਾ ਤੇ ਇਸੇ ਤਰ੍ਹਾਂ 2020 ਦੇ ਵਿੱਚ ਇਹਨਾਂ ਮੌਤਾਂ ਦਾ ਆંકੜਾ 44% ਸੀਗਾ। ਸੋ ਇੱਕ ਵਾਰ ਮੁੜ ਤੋਂ ਰਮਨ ਢਿੱਲੋਂ ਜੀ ਨਾਲ ਆਪਣਾ ਰਾਬਤਾ ਕਾਇਮ ਹੋ ਗਿਆ। ਸਤਿ ਸ਼੍ਰੀ ਅਕਾਲ ਰਮਨ ਜੀ, ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਸੋ ਰਮਨ ਜੀ, ਆਪਾਂ ਅਗਲੀ ਇੱਕ ਖਬਰ ਵੱਲ ਚੱਲੀਏ। ਆਪਾਂ ਪਿਛਲੇ ਵੀਕ ਵੀ ਥੋੜਾ ਜਿਹਾ ਕਵਰ ਕੀਤਾ ਸੀ ਭਈ ਟਰੱਕਿੰਗ ਇੰਡਸਟਰੀ ਬਹੁਤ ਜ਼ਿਆਦਾ ਡਰਾਈਵਰ ਲੂਜ਼ ਕਰ ਰਹੀ ਆ ਮਰਵਾਨਾ ਲਾਜ਼ ਕਰਕੇ। ਕਹਿੰਦੇ ਵੀ 1 ਲੱਖ ਦੇ ਕਰੀਬ ਜੋ ਟਰੱਕ ਡਰਾਈਵਰਸ ਆ ਉਹ ਮਰਵਾਨਾ ਦੇ ਨਾਲ ਪੋਜ਼ਿਟਿਵ ਪਾਏ ਗਏ ਹੈਗੇ ਆ 2020 ਤੋਂ ਲੈ ਕੇ 2022 ਤੱਕ ਜੀ, ਜਿਨ੍ਹਾਂ ਦੀ ਛੁੱਟੀ ਵੀ ਕੀਤੀ ਗਈ ਹੈਗੀ ਆ। ਸੋ ਮਰਵਾਨਾ ਦਾ ਕਿੰਨਾ ਕੁ ਜ਼ਿਆਦਾ ਜਿਹੜਾ ਟਰੱਕਿੰਗ ਦੇ ਉੱਤੇ ਅਸਰ ਪੈਂਦਾ ਹੈ, ਟਰੱਕ ਡਰਾਈਵਿੰਗ ਦੇ ਉੱਤੇ, ਕਿਉਂਕਿ ਕਈ ਕਹਿ ਰਹੇ ਆ ਵੀ ਲੀਗਲਾਈਜੇਸ਼ਨ ਹੋ ਜਾਣੀ ਚਾਹੀਦੀ ਹੈ ਟਰੱਕਿੰਗ ਇੰਡਸਟਰੀ ਦੇ ਲਈ ਮਰਵਾਨਾ। ਦੇਖੋ ਗੱਲ ਏਦਾਂ ਹੈ ਕਿ ਲੀਗਲਾਈਜੇਸ਼ਨ ਤੋਂ ਕੀ ਮਕਸਦ ਹੈਗਾ, ਕੀ ਮਤਲਬ ਹੈਗਾ। ਲੀਗਲਾਈਜੇਸ਼ਨ ਤਾਂ ਕਿਸੇ ਵੀ ਚੀਜ਼ ਦੀ ਕਰਦੇ ਹੋ, ਪਰ ਜਦੋਂ ਉਹਦੀ ਕੋਈ ਹੱਦ ਬੰਨਾ ਨਹੀਂ ਛੱਡਦਾ, ਗੱਲ ਲੀਗਲਾਈਜੇਸ਼ਨ ਦੀ ਨਹੀਂ ਗੀ। ਜੀ, ਗੱਲ ਹੁੰਦੀ ਹੈ ਕਿ ਜਦੋਂ ਤੁਸੀਂ ਲੀਗਲਾਈਜੇਸ਼ਨ ਨੂੰ ਅਨਆਥੋਰਾਈਜ਼ ਤਰੀਕੇ ਨਾਲ ਐਕਸੈਸਿਵ ਅਮਾਉਂਟ ਦੇ ਵਿੱਚ ਕੁਝ ਸੇਵਨ ਕਰਦੇ ਆ ਤਾਂ ਉਹ ਪ੍ਰੋਬਲਮ ਹੈ। ਜੀ, ਪ੍ਰੋਬਲਮ ਲੀਗਲਾਈਜੇਸ਼ਨ ਦੀ ਨਹੀਂ ਗੀ। ਲੀਗਲਾਈਜ਼ ਤਾਂ ਠੀਕ ਹੈ, ਲੀਗਲਾਈਜ਼ ਕਰ ਦਿਓ ਹੋ ਜਾਊਗਾ, ਸਭ ਕੁਛ ਹੋ ਜਾਊਗਾ, ਪਰ ਪ੍ਰੋਬਲਮ ਹੈ ਜੇ ਲੀਗਲਾਈਜ਼ ਕਰਨ ਤੋਂ ਬਾਅਦ ਉਹਨੂੰ ਐਕਸੈਸਿਵ ਅਮਾਉਂਟ ਦੇ ਵਿੱਚ ਜੇ ਲੈਣਾ ਤਾਂ ਉਹ ਫਿਰ ਲੀਗਲਾਈਜ਼ ਉੱਥੇ ਕੀ ਕਰ ਸਕਦਾ। ਲੀਗਲਾਈਜ਼ ਨੂੰ ਆਪਾਂ ਸਾਹਮਣੇ ਰੱਖ ਕੇ ਇਹ ਨਹੀਂ ਕਹਿ ਸਕਦੇ ਕਿ ਲੀਗਲਾਈਜ਼ ਕਰਤਾ ਤੇ ਹੁਣ ਗੱਲ ਖਤਮ ਹੋ ਗਈ, ਪਰ ਲੀਗਲਾਈਜ਼ ਕਰਨ ਦਾ ਮਤਲਬ ਕੀ ਆ, ਹੈ ਨਾ। ਸੋ ਇਹ ਦੇਖਣ ਦੀ ਗੱਲ ਹੈ। ਲੀਗਲਾਈਜ਼ ਤਾਂ ਠੀਕ ਆ, ਹੋ ਜਾਊਗਾ, ਲੀਗਲਾਈਜ਼ ਕਰ ਦਿਓਗੇ, ਪਰ ਲੀਗਲਾਈਜ਼ ਕਰਨ ਤੋਂ ਬਾਅਦ ਜੇ ਐਕਸੈਸਿਵ ਖਾਣਾ ਜਾਂ ਕੁਛ ਤੇ ਉਹ ਚੀਜ਼ ਕਰਨੀ ਤਾਂ ਉਹਦਾ ਤਾਂ ਫਿਰ ਲੀਗਲਾਈਜੇਸ਼ਨ ਦੇ ਨਾਲ ਕੋਈ ਮਤਲਬ ਮਕਸਦ ਨਹੀਂ ਨਾ ਰਹਿ ਜਾਂਦਾ। ਜੀ 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 ਜੀ। ਆਪਣੇ ਨਾਲ ਕੁਝ ਕਾਲਰ ਜੁੜੇ ਨੇ, ਉਹਨਾਂ ਦੀ ਰਾਏ ਨੂੰ ਵੀ ਪ੍ਰੋਗਰਾਮ ਦੇ ਸ਼ਾਮਲ ਕਰਦੇ ਹਾਂ। ਬੂਟਾ ਸਿੰਘ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ। ਹਾਂਜੀ, ਸਰਦਾਰ ਹਰਜੋਤ ਸਿੰਘ ਜੀ ਖਾਲਸਾ ਜੀ ਤੇ ਪ੍ਰਵੀਨ ਜੀ ਤੇ ਰਮਨ ਜੀ
ਤੇ ਪੰਜਾਬੀ ਰੇਡੀਓ ਦੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ। ਹਾਂਜੀ ਹਾਂ, ਹੁਣ ਪ੍ਰਵੀਨ ਜੀ ਕਹਿ ਰਹੇ ਸੀ ਸੀਟ ਬੈਲਟ। ਹਾਂਜੀ। ਸੀਟ ਬੈਲਟ ਨਹੀਂ, ਅੱਜ ਸਾਡੇ ਸਾਹਮਣੇ ਹੋਇਆ ਬੰਦੇ ਨਾ ਵੀਡੀਓ ਬਣਾਉਂਦੇ ਜਾਂ ਵੀਡੀਓ ਵੇਖਦੇ ਜਾਂਦੇ ਆ ਜੀ। ਤੇ ਲੱਕੀ ਇਹ ਸੀ ਕੰਮ ਵੀ ਉਹ ਰਾਈਟ ਲਾਈਨ 'ਚ ਸੀ ਜਮਾ, ਤੇ ਸਾਰੇ ਟਾਇਰ ਮੁੱਦੇ ਹੋ ਗਏ ਟਰੱਕ ਤੇ। ਇਹਦਾ ਤੇ ਬਾਬਾ ਕੋਈ ਕਾਰ ਕੂਰ ਨਹੀਂ ਥੱਲੇ ਆਈ। 53 ਫੁੱਟਾ ਕੰਟੇਨਰ ਸੀ ਤੇ ਟਰੱਕ ਸੀ ਵਾਸ਼ਿੰਗਟਨ ਦੇ ਸਾਡੇ ਇੱਥੇ ਹਿਸਾਬ ਲਾ ਲਓ ਜੀ I-5 ਤੇ। ਜੀ ਬੰਦੇ ਨਾ ਇਹ ਅਣਗਹਿਲੀਆਂ ਬਹੁਤ ਕਰਦੇ ਆ, ਵੀਡੀਓ ਬਣਾਉਂਦੇ ਜਾਂਦੇ, ਵੀਡੀਓ ਵੇਖਦੇ ਆ, ਈਵਨ ਕਾਰਾਂ ਵਾਲੇ ਵੀ। ਫਿਰ ਉਹਨੂੰ ਨਿੱਕਾ ਜਿਹਾ ਹਾਰਨ ਮਾਰ ਕੇ ਵੀ ਜਗਾਉਣਾ ਪੈਂਦਾ, ਭਾਈ ਤੁਰ ਪਾ, ਅਸੀਂ ਖੜੇ ਤੇਰੇ ਮਗਰ, ਅਸੀਂ ਵੀ ਜਾਣਾ ਜੀ। ਤੇ ਇੱਕ ਧੱਕੇ ਨਾਲ ਇੰਟਰ ਹੁੰਦੇ, ਤੁਹਾਡੇ ਧੱਕੇ ਨਾਲ ਅੱਗੇ ਇੰਟਰ ਹੁੰਦੇ ਆ ਕੇਰੇ ਹੀ, ਤੇ ਜਾਂ ਖਿਚਾਨੀ ਮਾਰ ਕੇ, ਤੇ ਉਹ ਵੀ ਕਾਰਨ ਬਣਦਾ। ਡਰਾਈਵਰਾਂ ਨੂੰ, ਜਿਹੜੇ ਟਰੱਕ ਵਾਲਿਆਂ ਨੂੰ, ਭਾਈ ਬਹੁਤ ਬਚ ਕੇ ਰਹਿਣਾ ਚਾਹੀਦਾ ਇਹਨਾਂ ਤੋਂ। ਮੇਰਾ ਤਾਂ ਇੰਨਾ ਹੀ ਕਹਿਣਾ ਸੀ। ਤੇ ਮਹਾਰਾਜ ਸਭ ਨੂੰ ਤੰਦਰੁਸਤੀਆਂ ਖੁਸ਼ੀਆਂ ਕਿਹੜੇ ਬਖਸ਼ੇ। ਤੇ ਹੁਣ ਤਾਂ ਸਲੋ ਕੰਮ ਬਹੁਤ ਆ ਜੀ, ਜਿਆਦਾ। ਹੁਣ ਤਾਂ ਟਰੱਕ ਵੀ ਛੱਡ ਭੱਜਣਗੇ, ਮੈਨੂੰ ਲੱਗਦਾ ਕੰਪਨੀਆਂ ਵੀ ਭੱਜਣਗੀਆਂ ਬਹੁਤ। ਜੀ ਠੀਕ ਹੈ, ਧੰਨਵਾਦ। ਬਾਹਲਾ ਹੀ ਮੰਦਾ ਹੋ ਗਿਆ ਜੀ, ਬਾਹਲਾ ਮੰਦਾ। ਓਕੇ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ। ਧੰਨਵਾਦ। ਇਹਦੇ ਉੱਤੇ ਵੀ ਗੱਲਬਾਤ ਕਰਦੇ ਹਾਂ ਰਮਨ ਜੀ। ਪਹਿਲਾਂ ਇੱਕ ਦੋ ਕਾਲਰ ਲੈ ਲਈਏ ਪ੍ਰਵੀਨ ਜੀ। ਹਾਂਜੀ, ਕਾਲਰ ਵਾਲ ਵੀ ਚੱਲਾਂਗੇ, ਤੇ ਜਿਹੜਾ ਤੁਸੀਂ ਟੌਪਿਕ ਛੋਣਾ ਚਾਹੁੰਦੇ ਸੀ ਉਹ ਤੁਸੀਂ ਛੋ ਸਕਦੇ ਹੋ ਜੀ। ਸੋ ਰਮਨ ਜੀ, ਕੀ ਅਪਡੇਟ ਆ ਹੁਣ ਟਰੱਕਿੰਗ ਨੂੰ ਲੈ ਕੇ? ਮੈਨੂੰ ਤਾਂ ਹਜੇ ਵੀ ਲੱਗਦਾ ਵੀ ਕਾਫੀ ਠੰਡਾ ਹੀ ਆ ਕੰਮ, ਨਹੀਂ? ਬਿਲਕੁਲ ਜੀ, ਇਹ ਤਾਂ ਕਾਫੀ ਢਿੱਲਾ ਹੈ ਜੀ। ਤੇ ਇਸ ਸਾਲ ਤੇ ਇਹ ਹੀ ਸੰਭਾਵਨਾ ਲੱਗ ਰਹੀ ਹੈ ਕਿ ਇੱਥੇ ਹੀ ਚੱਲੇਗਾ, ਕਿਉਂਕਿ ਅਜੇ ਤੱਕ ਜਿਹੜੀ ਮਾਰਕੀਟ ਆ ਉਹਦੇ ਵਿੱਚ ਜਿਹੜਾ ਆ ਤੁਹਾਡਾ ਬਾਟਮ ਅਪ ਨਹੀਂ ਹੋਇਆ ਹੈਗਾ। ਸੋ ਇਸ ਕਰਕੇ ਬਾਟਮ ਦਾ ਆਪਾਂ ਨੂੰ ਪਤਾ ਨਹੀਂ ਲੱਗਾ ਹੈਗਾ ਅਜੇ ਤੱਕ ਕਿ ਬਾਟਮ ਆ ਗਿਆ ਕਿ ਨਹੀਂ ਆ ਗਿਆ। ਸੋ ਦੂਸਰੀ ਗੱਲ ਹੈਗੀ ਆ ਕਿ ਜਿਹੜਾ ਵੈਦਰ ਹੈਗਾ ਬਹੁਤ ਵੱਡਾ ਚੈਲੰਜ ਬਣ ਰਿਹਾ ਹੈਗਾ। ਇਸ ਵੇਲੇ ਜੂਨ ਦਾ ਮਹੀਨਾ ਹੈਗਾ, ਫ੍ਰਿਜ਼ਨੋ ਦੇ ਵਿੱਚ ਮਤਲਬ ਬਾਹਰ ਅਜੇ ਬੱਦਲ ਹੈਗੇ। ਇਸ ਵੀਕ ਸਾਰਾ ਹੀ ਜਿਹੜਾ ਆ ਉਹ ਬੜਾ ਠੰਡਾ ਨਿਕਲਿਆ ਹੈਗਾ। ਸੋ ਇਹ ਨਹੀਂ ਕਿ ਆਪਾਂ ਨੂੰ ਥੋੜਾ ਜਿਹਾ ਠੰਡਾ ਮੌਸਮ ਠੀਕ ਨਹੀਂ ਲੱਗਦਾ, ਪਰ ਇਹਦੇ ਨਾਲ ਇਹ ਆ ਕਿ ਸਾਡਾ ਫਸਲਾਂ ਦਾ ਬਹੁਤ ਨੁਕਸਾਨ ਹੋ ਰਿਹਾ ਹੈਗਾ। ਫਰੂਟਸ ਪੱਕ ਨਹੀਂ ਰਹੇ ਟਾਈਮ ਨਾਲ। ਸੋ ਇਹ ਚੀਜ਼ਾਂ ਜਿਹੜੀਆਂ ਸਾਰੀਆਂ ਹੈਗੀਆਂ ਇਸ ਵੇਲੇ, ਇਹਨਾਂ ਨੇ ਬਹੁਤ ਜ਼ਿਆਦਾ ਅਸਰ ਕਰਨਾ ਹੈਗਾ ਸਾਡੇ ਪ੍ਰੋਡਿਊਸ ਮਾਰਕੀਟ ਦੇ ਉੱਤੇ, ਜਿਹੜੀ ਇੱਥੋਂ ਆਪਣੀ ਵੈਲੀ ਦੇ ਵਿੱਚੋਂ ਚੱਲਦੀ ਹੈਗੀ ਆ। ਇਹਦੇ ਨਾਲ ਜਿਹੜੀ ਆਪਾਂ ਹੜ੍ਹਾਂ ਦੀ ਸਿਚੁਏਸ਼ਨ ਸੀਗੀ ਕਿ ਜਿਹੜਾ ਪਾਣੀ ਉੱਤੋਂ ਬਰਫ਼ ਪਿਘਲ ਕੇ ਆ ਰਹੀ ਹੈਗੀ ਆ, ਅਜੇ ਤੱਕ ਆਪਦੀ ਕੜੀ ਕੰਟਰੋਲ ਹੈਗੀ। ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਮੌਸਮ ਫਿਰ ਠੰਡਾ ਹੋ ਰਿਹਾ ਹੈਗਾ, ਉੱਧਰ ਪਹਾੜਾਂ ਦੇ ਉੱਤੇ ਜਿਹੜਾ ਮੌਸਮ ਹੈ ਫਿਰ ਉਹ ਮਤਲਬ ਮੀਂਹ ਪੈਂਦਾ, ਸਭ ਕੁਛ ਹੋ ਰਿਹਾ। ਸੋ ਇਸ ਕਰਕੇ ਜਿਹੜਾ ਹਾਲਾਤ ਹੈਗੇ ਆ ਇਸ ਵੇਲੇ, ਉਹ ਲੱਗ ਰਿਹਾ ਕਿ ਹਾਲਾਤ ਜਿਹੜੇ ਆ ਉਹ ਕਾਫੀ ਪ੍ਰੋਬਲਮੈਟਿਕ ਹੈਗੇ ਆ। ਇਕਾਨਮੀ ਜਿਹੜੀ ਆ ਉਹ ਸਲੋ ਡਾਊਨ ਕਾਫੀ ਹੋ ਗਈ ਆ, ਹੋ ਰਹੀ ਆ, ਅਜੇ ਹੋਏਗੀ। ਜਿਹੜਾ ਆਹ ਸਾਲ ਹੈਗਾ ਇਹ ਡੈਫੀਨੇਟਲੀ ਬਹੁਤ ਔਖਾ ਨਿਕਲਣ ਵਾਲਾ ਹੈਗਾ। ਫਰੇਟ ਜਿਹੜਾ ਹੈਗਾ ਬਾਹਰੋਂ ਜਿਹੜਾ ਇੰਪੋਰਟ ਹੋ ਰਿਹਾ ਉਹ ਬਹੁਤ ਡਾਊਨ ਹੈਗਾ। ਮੇਰੀ ਪੋਰਟ ਤੇ ਵੀ ਗੱਲ ਹੋਈ ਸੀਗੀ ਤੇ ਉਹ ਵੀ ਇਹੋ ਹੀ ਗੱਲ ਕਹਿ ਰਹੇ ਹੈਗੇ ਆ ਕਿ ਇਨਡੈਫੀਨੇਟਲੀ ਮਤਲਬ ਅਸੀਂ ਇੰਨਾ ਸਲੋ ਡਾਊਨ ਜਾਂ ਇੰਨਾ ਫਰੇਟ ਜਿਹੜਾ ਘੱਟ ਪੋਰਟ ਦੇ ਉੱਤੇ ਨਹੀਂ ਦੇਖਿਆ ਕਦੀ ਵੀ। ਸੋ ਓਵਰਆਲ ਜਿਹੜੀ ਸਿਚੁਏਸ਼ਨ ਹੈਗੀ ਆ, ਜੇ ਆਪਾਂ ਓਵਰਆਲ ਸਿਚੁਏਸ਼ਨ ਨੂੰ ਲਈਏ, ਕਿਉਂਕਿ ਆਪਾਂ ਜਦੋਂ 2020-21 ਦੇ ਵਿੱਚ ਜਦੋਂ ਇਹ ਚੜ੍ਹਾਈ ਹੋਈ ਸੀਗੀ ਜਾਂ ਵਧਿਆ ਸੀਗਾ, ਉਦੋਂ ਆਪਾਂ ਇਸ ਚੀਜ਼ ਦਾ ਖਦਸ਼ਾ ਜ਼ਾਹਰ ਕੀਤਾ ਸੀਗਾ ਕਿ ਜਿੰਨੀ ਸਪੀਡ ਦੇ ਨਾਲ ਵੱਧ ਰਿਹਾ ਹੈਗਾ ਇਸ ਵੇਲੇ ਜਾਂ ਵਧਿਆ ਹੈਗਾ, ਔਰ ਜਿੰਨੀ ਦੇਰ ਤੱਕ ਇਹ ਉੱਪਰ ਰਿਹਾ ਹੈਗੀ ਆ ਮਾਰਕੀਟ, ਇਹ ਜਦੋਂ ਥੱਲੇ ਆਉਣੀ ਹੈਗੀ ਆ ਬੜੀ ਸਵੀਅਰ ਹੋਣੀ ਹੈਗੀ ਆ, ਔਰ ਇਹ ਬੜੀ ਪ੍ਰੋਬਲਮੈਟਿਕ ਹੋਣੀ ਆ। ਜੇ ਤਾਂ ਨੋਰਮਲ ਹਾਲਾਤਾਂ ਦੇ ਵਿੱਚ ਹੁੰਦੀ, 2019 ਵਾਲਾ ਮੌਸਮ ਬਣਦਾ, ਥੋੜੀ ਜਿਹੀ ਥੱਲੇ ਆਉਂਦੀ, ਕਿਤੇ ਨਾ ਕਿਤੇ ਸੁਧਰ ਜਾਂਦਾ, ਕੰਮ ਹੋ ਜਾਂਦਾ। ਪਰ ਡੈਫੀਨੇਟਲੀ ਇਸ ਸਾਲ ਜਿਹੜਾ ਆ ਇਹ ਬਹੁਤ ਜ਼ਿਆਦਾ ਪ੍ਰੋਬਲਮੈਟਿਕ ਹੋਣਾ ਆ। ਪਰ ਜਿਹੜੀਆਂ ਚੀਜ਼ਾਂ ਅਸੀਂ ਖੁਦ ਕਰ ਸਕਦੇ ਹੈਗੇ ਆ, ਐਟਲੀਸਟ ਸਾਨੂੰ ਉਹਨਾਂ ਦੇ ਉੱਤੇ ਧਿਆਨ ਦੇਣਾ ਚਾਹੀਦਾ। ਅਸੀਂ ਉਹ ਚੀਜ਼ਾਂ ਨੂੰ ਆਪਣੇ ਜਿਹੜੀ ਆ ਟਰੱਕਿੰਗ ਦੇ ਵਿੱਚ ਜਿਹੜੀ ਸੁਧਾਰ ਕਰੀਏ ਕਿ ਅਸੀਂ ਜਿਹੜੀ ਡਬਲ ELD ਆ ਜਾਂ ਦੋ ਆਈਡੀਆਂ ਲਾ ਕੇ ELD ਚਲਾਉਣੀ, ਉਹਨੂੰ ਅਸੀਂ ਜਿਹੜਾ ਆ ਉਹ ਅਸੀਂ ਬੰਦ ਕਰੀਏ। ਕਿਉਂਕਿ ਅਸੀਂ ਜਿੰਨੀ ਦੇਰ ਤੱਕ ਆਪਣੇ ਆਪ ਨੂੰ ਨਹੀਂ ਸੁਧਾਰਦੇ, ਉਨੀ ਦੇਰ ਤੱਕ ਅਸੀਂ ਆਸ ਨਹੀਂ ਰੱਖ ਸਕਦੇ ਕਿ ਕੋਈ ਹੋਰ ਸਾਡੇ ਲਈ ਆਣ ਕੇ ਕੁਛ ਕਰੂਗਾ। ਕੋਈ ਗਵਰਨਮੈਂਟ ਨੇ ਕਰਨਾ, ਇੱਥੇ ਕਿਸੇ ਨੇ ਕੁਛ ਨਹੀਂ ਕਰਨਾ ਹੈਗਾ, ਕਿਸੇ ਨੇ ਕੋਈ ਸਾਥ ਨਹੀਂ ਦੇਣਾ, ਕਿਸੇ ਨੇ ਕੋਈ, ਇਹ ਸਾਫ਼ ਦੋ ਟੁੱਕ ਗੱਲ ਹੈਗੀ ਆ। ਸੋ ਇੱਥੇ ਆ ਕਿ ਇੱਥੇ ਤੁਹਾਨੂੰ ਆਪਣਾ ਸੁਧਾਰ ਆਪ ਕਰਨਾ ਪੈਣਾ।
ਜੇ ਤੁਸੀਂ ਆਪ ਗਲਤ ਕੰਮ ਕਰਦੇ ਹੈਗੇ ਆ ਜੀ ਤੇ ਦੂਜੇ ਦੇ ਉੱਤੇ ਉਂਗਲ ਚੱਕਣ ਦਾ ਤੁਹਾਡਾ ਕੋਈ ਹੱਕ ਨਹੀਂ ਹੈਗਾ। ਤੁਸੀਂ ਕਿਸੇ ਤੇ ਹੋਰ ਉਂਗਲ ਚੱਕ ਕੇ ਕਹਿ ਨਹੀਂ ਸਕਦੇ ਕਿ ਮੈਨੂੰ ਉਹ ਰੇਟ ਠੀਕ ਨਹੀਂ ਦਿੰਦਾ ਹੈਗਾ ਜਾਂ ਮੈਨੂੰ ਉਹ ਰੇਟ ਠੀਕ ਨਹੀਂ ਦਿੰਦਾ ਜਾਂ ਮੈਨੂੰ ਉਹ ਕੰਮ ਏਦਾਂ ਦਿੰਦਾ। ਪਰ ਤੁਸੀਂ ਨਾ ਕਰੋ ਔਰ ਤੁਸੀਂ ਗਲਤ ਕੰਮ ਨਹੀਂ ਕਰੋਗੇ ਤੇ ਅਲਟੀਮੇਟਲੀ ਜਿਹੜਾ ਅਗਲਾ ਵੀ ਸੋਚੂਗਾ ਕਿ ਜਿਹੜਾ ਇਸ ਕੰਮ ਨੂੰ ਥੋੜਾ ਜਿਹਾ ਮੈਂ ਸੋਚ ਸਮਝ ਕੇ ਕਰਾਂ। ਜੀ ਜੀ ਅਭੀ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਨ 에ਅਰ ਹੋ ਜੀ, ਆਪਣੀ ਗੱਲ ਰੱਖ ਸਕਦੇ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਅਭੀ ਜੀ, ਤੁਸੀਂ ਆਨ 에ਅਰ ਹੋ। ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਰੇਡੀਓ ਟੀਮ ਦੇ ਸਾਰੇ ਸੁਣਨ ਵਾਲੇ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ ਮੈਂ ਨਾ ਕਹਿਣਾ ਚਾਹੁੰਦਾ ਕਿ ਜਿੱਦਾਂ ਭਾਈ ਸਾਹਿਬ ਇੱਕ ਨਾ ਹੁਣੇ ਸਾਡੇ ਉੱਤੇ ਗੱਲ ਕਰਕੇ ਗਏ ਸੀ, ਕੋਈ ਟਰੱਕ ਦੀ ਬੈਲਟ ਜੋ ਬੰਦਾ ਸਟਕ ਹੋ ਗਿਆ ਸੀਗਾ, ਉਹਨੇ ਕੱਟ ਲਿਆ ਸੀਗਾ, ਉਹਦੇ ਕੋਲ ਸੀਗਾ ਸੀਰੀਅਸ ਸਾਹਿਬ ਸੀ ਤੇ ਕੱਟ ਕੇ ਤਾਂ ਬਾਹਰ ਆ ਗਿਆ ਸੀਗਾ। ਮੋਸਟਲੀ ਅਸੀਂ ਦੇਖਦੇ ਹਾਂ ਟਰੱਕ ਸਟਾਪਾਂ ਦੇ ਨਾ ਜਿੱਦਾਂ ਜਿਹੜੇ ਪ੍ਰੋਫੈਸ਼ਨਲ ਟਰੱਕ ਡਰਾਈਵਰ ਹੁੰਦੇ, ਛੋਟੀ ਹੌਸਟਲ ਜੀ ਹੁੰਦੀ ਆ, ਉਹ ਨਾਈਫ ਹੋਲਡਰ ਹੁੰਦਾ, ਉਹਦੇ ਨਾਈਫ ਪਾ ਕੇ ਰੱਖਿਆ ਹੁੰਦਾ, ਪੱਕਾ ਹੀ ਰੱਖਿਆ ਹੁੰਦਾ। ਅਸੀਂ ਸੋਚਦੇ ਲਾ ਵੀ ਖਰਿਆ ਉਹਨਾਂ ਨੂੰ ਉੱਡੇ ਰੱਖਿਆ ਹੋਇਆ ਨਾ। ਹਾਂਜੀ ਉਹ ਇਹ ਚੀਜ਼ਾਂ ਜਿਹੜੀਆਂ ਨਾ ਮਤਲਬ ਐਜ ਸੇਫਟੀ ਦੇ ਤੌਰ ਪਰ ਸੇਫਟੀ ਲਈ ਜ਼ਰੂਰੀ ਆ ਵੀ ਇਦਾਂ ਦੀ ਚੀਜ਼ਾਂ ਜਿਹੜੀਆਂ ਹੁਣ ਅਸੀਂ ਹੱਸਣ ਲੱਗ ਪਏ ਦੇਖ ਪਤਾ ਨਹੀਂ ਐਵੇਂ ਟੰਗੀ ਫਿਰਦੇ ਆ ਵੀ ਕਿਉਂ ਨਾ ਲੱਕ ਨਾਲ ਚਾਕੂ ਟੰਗਿਆ ਹੈਗਾ ਨਾ। ਮੇਰਾ ਕਹਿਣ ਦਾ ਮਤਲਬ ਇਹ ਆ ਵੀ ਰੱਖਣਾ ਦੇ। ਜੀ 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 ਬਿਲਕੁਲ ਧੰਨਵਾਦ ਜੀ। ਬਿਲਕੁਲ ਤੁਹਾਡੀ ਆਵਾਜ਼ ਕਲੀਅਰ ਨਹੀਂ ਹੈ ਤੁਸੀਂ ਡਰਾਈਵ ਕਰ ਰਹੇ ਸੀ ਜੀ ਤੇ ਬਿਲਕੁਲ ਹਾਂ ਇਹ ਤਾਂ ਰੱਖਣਾ ਤਾਂ ਚਾਹੀਦਾ ਜ਼ਰੂਰ, ਚਾਕੂ ਵਗੈਰਾ ਤਾਂ ਕੁਛ ਨਾ ਕੁਛ ਚਾਹੀਦਾ ਕਿਉਂਕਿ ਕਿਤੇ ਵੀ ਐਮਰਜੈਂਸੀ ਜਿਹੜੀ ਆ ਉਹ ਪੈ ਸਕਦੀ ਆ। ਜੀ ਜਗਰੂਪ ਸਿੰਘ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਨ 에ਅਰ ਹੋ ਜੀ। ਹਾਂਜੀ ਸਤਿ ਸ਼੍ਰੀ ਅਕਾਲ ਤਿੰਨਾਂ ਵੀਰਾਂ ਨੂੰ ਜੀ, ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਜੀ। ਮਸਲਾ ਚੱਲ ਰਿਹਾ ਜੀ ਸੀਟ ਬੈਲਟ ਦਾ, ਬਹੁਤ ਹੀ ਮੇਜਰ ਇਸ਼ੂ ਆ। ਜ਼ਿਆਦਾਤਰ ਜਿਹੜੇ ਡਰਾਈਵਰ ਆ ਨਾ ਸੀਟ ਬੈਲਟ ਨੂੰ ਕੀ ਕਰਦੇ ਆ, ਬੱਕਲ ਕਰਕੇ ਕੱਲਾ ਸਿਰਫ ਉੱਪਰਲਾ ਜਿਹੜਾ ਕਿ ਹਾਈਵੇ ਪੈਟਰੋਲ ਨੂੰ ਸਾਹਮਣੇ ਦਿਸੇ ਉਹ ਬੈਲਟ ਪਾ ਲੈਂਦੇ ਆ, ਥੱਲੇ ਜਿਹੜੀ ਲੱਕ ਦੇ ਉੱਪਰ ਦੀ ਬੈਲਟ ਆਉਂਦੀ ਆ ਉਹ ਜ਼ਿਆਦਾਤਰ ਬਹੁਤਿਆਂ ਦੇ ਉਹ ਨਹੀਂ ਪਾਈ ਹੁੰਦੀ ਹਨਾ ਜੀ। ਤੇ ਤਕਰੀਬਨ 4 ਸਾਲ ਪਹਿਲਾਂ ਮੇਰੇ ਡਰਾਈਵਰ ਨੂੰ ਟਿਕਟ ਮਿਲੀ, ਉਹ ਕਹਿੰਦਾ ਜੀ ਆ ਦੇਖੋ ਮੈਂ ਤਾਂ ਬੈਲਟ ਪਾਈ ਹੋਈ ਆ। ਉਹ ਕਹਿੰਦੇ ਪਾਈ ਤਾਂ ਹੋਈ ਆ, ਮੇਨ ਸੇਫਟੀ ਜਿਹੜੀ ਆ ਜਿਹੜੀ ਤੇਰੇ ਲੱਕ ਦੇ ਉੱਪਰ ਦੀ ਲੰਘ ਰਹੀ ਆ ਨਾ, ਇਹਨੇ ਤੈਨੂੰ ਵੀ ਸੇਫ ਕਰਦਾ ਵਾ ਜੀ। ਸੋ ਜਦੋਂ ਬੈਲਟ ਲਾਉਨੇ ਆ ਤਕਰੀਬਨ ਆਪਾਂ ਕਾਰ ਵੀ ਚਲਾਉਂਦੇ ਆ, ਸਾਰੇ ਲਾ ਕੇ ਚਲਾਉਂਦੇ, ਕੋਈ ਏਡਾ ਵੱਡਾ ਮਸਲਾ ਨਹੀਂ ਹੈ ਵੀ ਯਾਰ ਬੈਲਟ ਤੁਹਾਨੂੰ ਮੋੜ ਕੇ ਰੱਖ ਲੈਂਦੀ ਹੈ। ਟਰੱਕਾਂ ਦੇ ਵਿੱਚ ਤਾਂ ਇੱਕ ਇਹ ਵੀ ਹੈਗਾ ਕਿ ਤੁਸੀਂ ਥੋੜੀ ਜਿਹੀ ਲੂਜ਼ ਕਰਕੇ ਲੌਕ ਵੀ ਕਰ ਸਕਦੇ ਹੋ, ਜਿਹੜੀ ਕਿ ਕਾਰਾਂ 'ਚ ਨਹੀਂ ਹੁੰਦੀ ਹੈ ਨਾ ਜੀ। ਪਰ ਉਹ ਵੀ ਇੰਨੀ ਕੁ ਲੂਜ਼ ਨਹੀਂ ਹੋਣੀ ਚਾਹੀਦੀ ਵੀ ਤੁਸੀਂ ਜਿਵੇਂ ਵੀਰ ਨੇ ਦੱਸਿਆ ਵੀ ਉਹਦਾ ਟਰੱਕ ਪਲਟਿਆ ਤੇ ਬੰਦਾ ਵਿੱਚ ਹੀ ਹੈਂਗ ਹੋ ਗਿਆ। ਇਹ ਬਹੁਤ ਵਧੀਆ ਚੀਜ਼ ਸੀ, ਜੇ ਉਹ ਨਾਲ ਬੈਲਟ ਲੱਗੀ ਹੁੰਦੀ ਜਿੱਦਾਂ ਰਮਨ ਭਾਜੀ ਨੇ ਦੱਸਿਆ, ਉਹਦਾ ਸਿਰ ਥੱਲੇ ਵੱਜਣਾ ਸੀ ਤੇ ਬਹੁਤ ਵੱਡਾ ਨੁਕਸਾਨ ਹੋ ਸਕਦਾ ਜਾਨ ਦਾ ਵੀ ਹੈ ਜੀ। ਤੇ ਇਹ ਗੱਲ ਠੀਕ ਆ ਕਿ ਜੇ ਤੁਸੀਂ ਸੇਫਟੀ ਵਾਸਤੇ ਕੋਈ ਬਲੇਡ ਵਗੈਰਾ ਰੱਖੋ, ਪਰ ਸੱਚਾਈ ਇਹ ਆ ਵੀ ਜਿਹੜੀ ਚੀਜ਼ ਰੱਖੀ ਹੁੰਦੀ ਆ ਕਈ ਵਾਰ ਉਹ ਵੀ ਮੌਕੇ ਤੇ ਨਹੀਂ ਲੱਭਦੀ। ਇਹ ਤਾਂ ਪ੍ਰੋਬਲਮ ਕਦੇ ਬਹੁਤ ਘੱਟ ਚਾਂਸਸ ਨੇ ਕਿ ਤੁਹਾਨੂੰ ਬੈਲਟ ਵੱਢਣੀ ਪਵੇ ਹਨਾ, ਕਿਤੇ ਕਿਤੇ ਆਉਂਦੀ ਆ, ਪਰ ਸੇਫਟੀ ਵਾਸਤੇ ਜਿਹੜੀ ਬੈਲਟ ਆ ਤੁਹਾਡੀ ਲਾਈਫ ਜ਼ਿਆਦਾ ਬਚਾਉਂਦੀ ਆ ਹਨਾ। ਤੇ ਦੋ ਮੈਂ ਬੇਨਤੀਆਂ ਇੱਥੇ ਹੋਰ ਕਰਨੀਆਂ ਚਾਹੁੰਦਾ, ਸਾਡੇ ਟਰੱਕਾਂ ਵਾਲੇ ਵੀਰ ਬਹੁਤ ਸੁਣਦੇ ਹੁੰਦੇ ਆ ਫੇਸਬੁੱਕ YouTube ਤੇ ਲਾਈਵ। ਯਾਰ ਇੱਕ ਨਾ ਕੰਮ ਕਰੋ, ਟਰੱਕਾਂ ਨੂੰ ਆਪਣੇ ਘਰਾਂ 'ਚ ਲਿਆਉਣਾ ਬੰਦ ਕਰੋ। ਮੇਰੀ ਇੱਥੇ ਕਈ ਵਾਰ ਆਂਢ ਗੁਆਂਢ ਗੋਰਿਆਂ ਨਾਲ ਗੱਲਬਾਤ ਹੁੰਦੀ ਰਹਿੰਦੀ ਆ ਹਨਾ, ਤੇ ਹਰ ਇੱਕ ਬੰਦਾ ਚਾਹੁੰਦਾ ਜੇ ਅਸੀਂ ਚੰਗੀ ਕਮਿਊਨਿਟੀ 'ਚ ਰਹਿੰਦੇ ਆ ਤਾਂ ਸਾਡੇ ਏਰੀਆ 'ਚ ਕੋਈ ਏਦਾਂ ਦੀ ਚੀਜ਼ ਨਾ ਹੋਵੇ, ਕੋਈ ਟਰੱਕ ਨਾ ਪਾਰਕ ਕਰੇ, ਕੋਈ ਇਹੋ ਜਿਹੀ ਚੀਜ਼ ਨਾ ਲਿਆ ਕੇ ਰੱਖੇ ਵੀ ਘਰ ਏਰੀਆ ਸੋਹਣਾ ਲੱਗੇ। ਸਾਡੇ ਜ਼ਿਆਦਾਤਰ ਪੰਜਾਬੀ ਔਰ ਹਰਿਆਣੇ ਵਾਲੇ ਭਾਈ ਨੇ ਜਿਹੜੇ ਇਹ ਟਰੱਕ ਲਿਆ ਕੇ ਬਹੁਤ ਵਾਪਦੇ ਸੜਕਾਂ ਤੇ ਆਪਣੇ ਡਰਾਈਵੇ ਤੇ 4-4 ਦਿਨ ਖੜਾਈ ਰੱਖਦੇ ਆ। ਇੱਕ ਤਾਂ ਇਸ ਚੀਜ਼ ਨੂੰ ਮੇਰੇ ਵੀਰੋ ਥੋੜਾ ਜਿਹਾ ਕੰਟਰੋਲ ਕਰੋ, ਤੇ ਜਿੱਥੇ ਤੁਹਾਡਾ ਇਹਦੇ ਨਾਲ ਕੋਈ ਹੈਗਾ ਜਾਣ ਪਛਾਣ ਥੋੜਾ ਬਹੁਤਾ ਪ੍ਰੇਮ ਨਾਲ ਉਹਨੂੰ ਸਮਝਾ ਦਿਓ ਵੀ ਯਾਰ ਲੋਕੀ ਮਾਈਂਡ ਕਰਦੇ ਆ। ਦੂਸਰੀ ਆਪਾਂ ਬਹੁਤ ਵਾਰੀ ਇੱਥੇ ਗੱਲਬਾਤ ਕੀਤੀ ਆ, ਤੇ ਜੇ ਅਸੀਂ ਥੋੜਾ ਜਿਹਾ ਇੰਨੇ ਸੋਹਣੇ ਪੈਸੇ ਕਮਾਉਂਦੇ ਆ, ਡਿਸਿਪਲਿਨ ਬਣਾਈਏ, ਸੋਹਣੇ ਕੱਪੜੇ ਪਾ ਕੇ ਚਲਾਈਏ, ਸ਼ੂ ਵਗੈਰਾ ਪਾ ਕੇ ਚਲਾਈਏ ਤਾਂ ਵਧੀਆ ਹੋਊਗਾ। ਇਹਦੇ ਨਾਲ ਪਤਾ ਤਾਂ ਦੂਰੋਂ ਹੀ ਲੱਗ ਜਾਂਦਾ ਵੀ ਜੇ ਕੋਈ ਮਕਸੀਕਾ ਆਉਂਦਾ ਜਾਂ ਕੋਈ ਕਾਲੇ ਮੂਲ ਦਾ ਆਉਂਦਾ, ਗੋਰਾ ਆਉਂਦਾ, ਆਪਾਂ ਵੀ ਤਾਂ ਚੀਨੇ ਮੂਲ ਦਾ ਫਿਰ ਦੂਰੋਂ ਪਛਾਣ ਲੈਂਦੇ ਆ ਫਲਾਨੀ ਕਮਿਊਨਿਟੀ ਤੋਂ ਆ ਜੀ, ਤੇ ਪਛਾਣੇ ਇੰਡੀਅਨ ਤੇ ਪਾਕਿਸਤਾਨੀ ਵੀ ਜਾਂਦੇ ਵੀ ਆਹ ਕੌਣ ਨੇ। ਪਰ ਜਦੋਂ ਚੱਪਲਾਂ ਪਾ ਕੇ ਚਲਾਉਂਦੇ ਆ ਤਾਂ ਉਹਦੇ ਨਾਲ ਸਾਡੇ ਸਾਰਿਆਂ ਦਾ ਨੁਕਸਾਨ ਹੁੰਦਾ, ਲੋਕੀ ਹੱਸਦੇ ਨੇ ਹਨਾ। ਸੋ ਇਹ ਤੁਹਾਨੂੰ ਬੇਨਤੀ ਆ ਸਾਰੇ ਸੁਣਨ ਵਾਲੇ ਵੀਰਾਂ ਨੂੰ ਵੀ ਯਾਰ ਕੋਸ਼ਿਸ਼ ਕਰਿਆ ਕਰੋ, ਇੰਨੇ ਪੈਸੇ ਬਣਾਉਂਦੇ ਆ, ਕਿੰਨੇ ਕਦੇ $50 ਦੇ ਸ਼ੂ ਆਉਂਦੇ ਆ, ਲੈ ਕੇ ਸੋਹਣੇ ਬ੍ਰਾਂਡਡ ਰੱਖੋ, ਪਤਾ ਲੱਗੇ ਯਾਰ ਸ਼ਰਟ ਵਿੱਚ ਦੇ ਕੇ ਰੱਖੋ। ਜੇ ਤੁਸੀਂ ਸੋਹਣੇ ਹਨਾ ਇੰਨੇ ਪੈਸੇ ਬਣਾਉਂਦੇ ਤਾਂ ਵਧੀਆ ਰੱਖਾਂਗੇ ਤਾਂ ਵਧੀਆ ਸਾਡਾ ਮਾਣ ਵੀ ਬਣੂਗਾ ਇਸ ਕੰਟਰੀ ਦੇ ਵਿੱਚ। ਹਾਂਜੀ ਧੰਨਵਾਦ ਜੀ, ਬਸ ਇਹੀ ਦੋ ਜੀ। ਧੰਨਵਾਦ ਬਹੁਤ ਵਧੀਆ ਜੀ। ਜੀ ਅਮਰੀਕ ਸਿੰਘ ਜੀ ਸਤਿ ਸ਼੍ਰੀ ਅਕਾਲ। ਅਮਰੀਕ ਸਿੰਘ ਜੀ ਤੁਸੀਂ ਆਨ 에ਅਰ ਹੋ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।
ਬਹੁਤ ਵਧੀਆ ਭਾਜੀ। ਆਪਣਾ ਗੱਲ ਕਰ ਰਹੇ ਸੀ ਸੇਫਟੀ ਦੀ ਅਤੇ ਸੀਟ ਬੈਲਟ ਦੀ। ਜੀ ਸੀਟ ਬੈਲਟ ਤਾਂ ਬਹੁਤ ਜ਼ਰੂਰੀ ਹੈਗੀ ਆ ਲੈਚ ਕਰਨੀ, ਤੇ ਕਈ ਵਾਰ ਹਾਂ ਸਟਕ ਹੋ ਜਾਂਦੀ ਆ, ਕੁਛ ਨਾ ਕੁਛ ਕੋਲ ਹੋਣਾ ਚਾਹੀਦਾ ਜਿੰਨਾ ਬੰਦਾ ਕੱਟ ਸਕੇ। ਤੇ ਇਹਦੇ ਨਾਲ ਹੀ ਜਿਹੜਾ ਮੈਂ ਇੱਕ ਵਾਰ ਐਕਸਪੀਰੀਅੰਸ ਕੀਤਾ ਸੀਗਾ, ਤੇ ਮੇਰਾ ਐਕਸੀਡੈਂਟ ਹੋਇਆ ਸੀਗਾ, ਤੇ ਉਹਦੇ ਬਾਅਦ ਚ ਮੇਰਾ ਟਰੱਕ ਜਿਹਦਾ ਲਾਕ ਹੋ ਗਿਆ ਸੀਗਾ। ਜੀ ਤੇ ਇਹ ਬਹੁਤ ਜ਼ਰੂਰੀ ਹੈ ਕਿ ਆਪਾਂ ਜਿਹੜਾ ਹੈਮਰ ਰੱਖੀਦਾ ਟਾਇਰਾਂ ਚੈੱਕ ਕਰ ਲੈ, ਉਹ ਤੁਹਾਡੀ ਰੀਚ ਦੇ ਵਿੱਚ ਹੋਵੇ। ਤੇ ਜੇ ਕੁਝ ਹੈਪਨ ਹੁੰਦਾ ਤਾਂ ਮੈਂ ਆਪਣਾ ਸ਼ੀਸ਼ਾ ਤੋੜ ਕੇ ਬਾਹਰ ਨਿਕਲਿਆ ਸੀ, ਜਿਹੜਾ ਆਪਣਾ ਬਾਰੀ ਦਾ ਸ਼ੀਸ਼ਾ ਹੁੰਦਾ ਨਾ, ਜੀ ਉਹ ਤੋੜ ਕੇ। ਤੇ ਕੁਝ ਕੱਟਣ ਲਈ ਵੀ ਤੁਹਾਡੇ ਕੋਲ ਹੋਣਾ ਚਾਹੀਦਾ। ਬਾਕੀ ਜਿਹੜਾ ਆਪਣਾ ਹੈਮਰ ਆ ਜਾਂ ਕੋਈ ਇਹੋ ਜਿਹੀ ਚੀਜ਼ ਆ, ਉਹ ਤੁਹਾਡੇ ਹੱਥ ਦੀ ਰੀਚ ਦੇ ਵਿੱਚ ਹੋਵੇ। ਜੇ ਐਮਰਜੈਂਸੀ 'ਚ ਤੁਹਾਨੂੰ ਲੋੜ ਪੈ ਜਾਏ ਤਾਂ ਤੁਸੀਂ ਉਹਨੂੰ ਯੂਜ਼ ਕਰ ਸਕੋ। ਜੀ ਜੀ ਬਹੁਤ ਬਹੁਤ ਧੰਨਵਾਦ ਜੀ। ਹਾਂਜੀ, ਇੱਕ ਹੋਰ ਸੀਗਾ ਭਾਜੀ, ਹਾਂਜੀ ਆਪਣਾ ਜਿਹੜਾ ਇਸ ਵੀਕ ਮੈਂ ਦੇਖਿਆ ਜਾਂ ਕੁਝ ਪਿਛਲੇ ਟਾਈਮ ਤੋਂ ਟ੍ਰੈਂਡ ਹੀ ਆ ਰਿਹਾ, ਜਿਹੜੇ ਵੀਰ ਆਪਣਾ ਰੀਫਰ ਦਾ ਕੰਮ ਕਰਦੇ ਹੈਗੇ ਆ, ਕੈਲੀਫੋਰਨੀਆ ਦੀ ਰੀਫਰ ਮਾਰਕੀਟ ਅੱਪ ਗਈ ਆ, ਸਪੈਸ਼ਲੀ ਹੱਲੇ ਏਰੀਆ ਥੋੜਾ ਅੱਪ ਹੈਗਾ ਜ਼ਿਆਦਾ। ਤੇ ਫੀਨਿਕਸ ਤੋਂ ਵੀ ਆਊਟਬਾਉਂਡ ਜਿਹੜੀ ਆ ਵਧੀਆ ਆ। ਇਹਨਾਂ ਏਰੀਆ 'ਚ ਈਜ਼ੀਲੀ ਤੁਸੀਂ $3 ਪਲੱਸ ਆਊਟਗੋਇੰਗ ਲੈ ਸਕਦੇ ਆ ਇਸ ਲਈ। ਜੀ 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 ਥੈਂਕ ਯੂ ਅਮਰੀਕ ਜੀ, ਧੰਨਵਾਦ ਜੀ ਬਹੁਤ ਬਹੁਤ। ਓਕੇ ਜੀ, ਥੈਂਕ ਯੂ ਜੀ ਜੀ ਆਪਣੇ ਨਾਲ ਅਭੀ ਜੀ ਇੱਕ ਵਾਰ ਮੁੜ ਤੋਂ ਜੁੜੇ ਨੇ, ਉਮੀਦ ਕਰਦੇ ਹਾਂ ਕਿ ਉਹਨਾਂ ਦੀ ਆਵਾਜ਼ ਠੀਕ ਆਊਗੀ। ਅਭੀ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ। ਸੌਰੀ ਐਕਚੁਅਲੀ ਸਿਗਨਲ ਘੱਟ ਗਿਆ ਸੀ ਫੋਨ ਤੇ। ਹਾਂਜੀ ਕੰਟੀਨਿਊ ਕਰਦਾ ਜੀ। ਮੈਂ ਨਾ ਇੰਸ਼ੋਰੈਂਸ ਦੀ ਗੱਲ ਕਰ ਰਿਹਾ ਸੀਗਾ। ਆਪਣੇ ਬਹੁਤ ਇੰਸ਼ੋਰੈਂਸ ਦੇ ਪ੍ਰਾਈਸ ਜਿਹੜੇ ਨਾ ਪ੍ਰੀਮੀਅਮ ਵਧ ਰਹੇ ਹੈਗੇ। ਮੈਂ ਇਹ ਰਿਕੁਐਸਟ ਕਰਦਾ ਵੀ ਜਿਹੜੇ ਆਪਣੇ ਡਰਾਈਵਰ ਹੈਗੇ ਆ ਜਾਂ ਕੰਪਨੀਆਂ ਵਾਲੇ ਹੈਗੇ ਆ, ਉਹ ਪ੍ਰੋਪਰ ਡਰਾਈਵਰਾਂ ਨੂੰ ਸਮਝਾਉਣ। ਆਪਣੀ ਹਰ ਇੱਕ ਬੰਦਾ ਜੇ ਆਪਣੀ ਜ਼ਿੰਮੇਵਾਰੀ ਸਮਝਣ ਲੱਗ ਪਿਆ ਨਾ, ਕੈਲੀਫੋਰਨੀਆ ਤੇ ਇਹਨਾਂ ਜਿੰਨਾ ਥਰਡ ਕਲਾਸ ਜਾਂ ਸਮਝਦੇ ਪਤਾ ਨਹੀਂ ਇਹਦੀ ਸਾਈਡ ਜਿਹਦੇ ਐਵੇਂ ਬੰਦੇ ਮਾੜੇ ਮੋਟੇ ਹੈਗੇ, ਤੇ ਇਹਨਾਂ ਨੂੰ ਜਿੰਨਾ ਰਗੜਾਉਂਦਾ ਰਗੜ ਲਓ, ਠੀਕ ਹੈ। ਤੇ ਇੰਸ਼ੋਰੈਂਸ ਅਗਰ ਸੇਫਟੀ ਜ਼ਿਆਦਾ ਕਰੋਗੇ, ਤੁਹਾਡੀਆਂ ਰਿਪੋਰਟਾਂ ਆਊਟ ਜਿਹੜੀਆਂ ਰਿਪੋਰਟ ਹੈਗੀਆਂ ਉਹ ਘੱਟ ਜਿੱਦਾਂ ਜਾਣਗੀਆਂ, ਤਾਂ ਆਟੋਮੈਟਿਕਲੀ ਜਿਹੜੇ ਪ੍ਰੀਮੀਅਮ ਉਹ ਥੱਲੇ ਆਉਣਗੇ, ਠੀਕ ਹੈ ਨਾ। ਆਪਾਂ ਆਪਣੀ ਜ਼ਿੰਮੇਵਾਰੀ ਹਰ ਇੱਕ ਬੰਦੇ ਨੂੰ ਕਰਨੀ ਚਾਹੀਦੀ, ਚਾਹੇ ਉਹ ਡਰਾਈਵਰ ਆ, ਚਾਹੇ ਕੰਪਨੀ ਔਨ ਕਰਦੇ ਆ, ਉਹਨਾਂ ਨੂੰ ਆਪਣੇ ਡਰਾਈਵਰਾਂ ਨੂੰ ਸਮਝਾ ਕੇ ਰੱਖਣਾ, ਭਾਈ ਤੁਹਾਡੇ ਐਕਸੀਡੈਂਟ ਸਾਨੂੰ ਬਹੁਤ ਮਹਿੰਗਾ ਪੈਂਦਾ, ਠੀਕ ਹੈ ਜੀ। ਜੀ ਜੀ ਚਲੋ ਠੀਕ ਹੈ। ਲਾਸਟ ਵਿੱਚ ਮੈਂ ਨਾ ਦੋ ਪੁਆਇੰਟ ਰਹਿ ਗਏ, ਮੈਂ ਬਸ ਬੰਦ ਕਰ ਦੇਣਾ। ਇੱਕ ਭਾਜੀ ਜਿੱਦਾਂ ਨਾ ਮੈਂ ਲਾਸਟ ਵੀਕ ਗੱਲ ਕੀਤੀ ਸੀਗੀ ਕਿ ਜਿਹੜੇ ਰਿਟਰਨ ਹਾਲ ਹੁੰਦਾ ਨਾ, ਜਿੱਦਾਂ ਹੁਣ ਮੁੰਡਾ ਅਮਰੀਕਨ ਕਹਿ ਕੇ ਗਿਆ ਹੋਣਾ, ਜਦੋਂ ਕਹਿ ਗਏ ਹੈਗੇ ਵੀ ਚਲੋ ਪੈਸੇ ਮਿਲਦੇ ਆ ਇਦੋਂ ਆਊਟਗੋਇੰਗ ਹੈਗਾ, ਜਿਹੜੇ ਰਿਟਰਨ ਆਉਂਦੀ ਆ ਉਹ ਪ੍ਰਾਈਸ ਡਾਊਨ ਹੋਣੀ ਜੀ। ਇੱਕ ਤਾਂ ਚਲੋ ਜੈਨੂਅਨ ਹੁੰਦੀ ਆ ਕਿ ਰੇਟ ਵਾਜਬ ਹੁੰਦਾ ਆ, ਇੱਕ ਹੁੰਦਾ ਲੋੜ ਤੋਂ ਜ਼ਿਆਦਾ ਹੀ ਬਿਲਕੁਲ ਹੀ ਥੱਲੇ ਸਿੱਟਦਾ ਨਾ। ਮੈਂ ਭਾਜੀ ਰਮਨ ਜੀ ਨਾਲ ਸਹਿਮਤ ਆ, ਉਹ ਮਤਲਬ ਸਹੀ ਕਹਿ ਰਹੇ ਸੀਗੇ ਵੀ ਸਪਲਾਈ ਵੱਧ ਜਾਂਦੀ ਹੈ, ਡਿਮਾਂਡ ਘੱਟ ਜਾਂਦੀ ਹੈ। ਜਿੱਦਾਂ ਡਿਮਾਂਡ ਵੱਧ ਜਾਂਦੀ ਥੋੜੀ ਜਿਹੜੀ ਲੋਡ ਹੁੰਦਾ ਉਹਦੇ ਹਿਸਾਬ ਨਾਲ ਆਪੋਜਿਟ ਹੋ ਜਾਂਦਾ, ਕਿਉਂਕਿ ਵਾਈਸ ਵਰਸਾ ਹੁੰਦੇ ਜਿੱਦਾਂ ਆਪਸ ਵਿੱਚ ਨਾ ਬਿਲਕੁਲ ਆਪੋਜਿਟ ਹੁੰਦੇ ਆ। ਬਟ ਤੇ ਵੀ ਥੋੜਾ ਜਿਹਾ ਕਿ ਜੈਨੂਅਨ ਪ੍ਰਾਈਸ ਹੋਣੀ ਚਾਹੀਦੀ ਹੈ, ਡੀਸੈਂਟ ਹੋਣੀ ਚਾਹੀਦੀ ਹੈ, ਜਿੰਨੀ ਕੋ ਰਿਟਰਨ ਹੋਣੀ। ਸਾਨੂੰ ਨਾ ਅਸੀਂ ਪੈਨਿਕ ਹੋ ਜਾਂਦੇ ਆ ਵੀ ਪਤਾ ਨਹੀਂ ਕਿਹੜਾ ਨਾ ਸਾਡੇ ਘਰ ਵਿੱਚ ਹਵਾਈ ਜਹਾਜ਼ ਉੱਡਣ ਵਾਲਾ ਵੀ ਸਾਨੂੰ ਛੱਡ ਜਾਣਾ, ਅਸੀਂ ਪਿੱਛੇ ਰਹਿਣਾ ਕਰਿਆ ਨਾ। ਤੇ ਉਸ ਹਿਸਾਬ ਨਾਲ ਥੋੜਾ ਆਪਣਾ ਪੇਸ਼ੈਂਸ ਰੱਖਣਾ, ਮਤਲਬ ਰੇਟ ਲੈ ਕੇ ਹੁਣ ਜਿੰਨਾ ਵੀ ਜਾਇਜ਼ ਬਣਦਾ ਉਹਨਾਂ ਦਾ ਲੈ ਕੇ ਹੁਣ ਤੁਹਾਨੂੰ ਮੋਸਟਲੀ ਕੀ ਹੈਗਾ ਆਊਟਬਾਉਂਡ ਜਿਹੜੇ ਦੱਸਿਆ ਨੇ ਏਰੀਜ਼ੋਨਾ ਜਾਂ ਕੈਲੀਫੋਰਨੀਆ ਦੇ ਠੀਕ ਓਕੇ ਆ, ਬਟ ਰਿਟਰਨ ਵਿੱਚ ਦ ਵੇ ਡਾਊਨ ਹੈ, ਦ ਵੇ ਡਾਊਨ ਜਿੱਦਾਂ ਕਹਿੰਦੇ ਹੁੰਦੇ ਨਾ, ਤੁਸੀਂ ਉਹਨੂੰ ਕਹਿ ਨਹੀਂ ਸਕਦੇ ਵੀ ਇਹ ਜਾਇਜ਼ ਰੇਟ ਹੈਗਾ। ਜਾਇਜ਼ ਬ੍ਰੋਕਰ ਵੀ ਇਸ ਚੀਜ਼ ਦਾ ਨਜਾਇਜ਼ ਪੈਸਾ ਚੁੱਕਦੇ, ਕਿਉਂਕਿ ਪੁੱਛਗਿੱਛ ਨਹੀਂ ਹੈਗੀ ਨਾ, ਸਾਨੂੰ ਪਤਾ ਕਿੰਨਾ ਰੇਟ ਹੈਗਾ ਕਿੰਨਾ ਨਹੀਂ। ਇਸ ਕਰਕੇ ਆਪ ਹੀ ਭਾਜੀ ਰਮਨ ਜੀ ਨਾਲ ਮੈਂ ਕਹੂੰਗਾ ਉਹਨਾਂ ਨਾਲ ਸਹਿਮਤ ਆ ਕਿ ਸਾਨੂੰ ਆਪ ਹੀ ਦੇਖਣਾ ਪੈਣਾ ਹੈ ਵੀ ਉਹਨਾਂ ਨੇ ਸਾਨੂੰ ਕਹਿਣਾ ਹੀ ਕਹਿਣਾ ਜੋ ਵੀ ਹੈਗਾ, ਠੀਕ ਨਹੀਂ ਗੱਲ। ਤੇ ਲਾਸਟ ਵਿੱਚ ਹੈਗਾ ਜਾਂ ਭਾਜੀ ਇੱਕ ਲਾਸਟ ਮੈਂ ਕਹੂੰਗਾ, ਸੌਰੀ ਮੈਨੂੰ, ਜਦੋਂ ਰੇਟ ਵਧੇ ਸੀ ਨਾ ਭਾਜੀ, ਉਦੋਂ ਅਸੀਂ ਨਾ ਜਿਹੜੀ ਚੀਜ਼ 10,000 ਦੀ ਸੀ ਜਾਂ 30,000 ਦੀ ਬੈਨ ਦੀ, ਅਸੀਂ 60-65,000 ਚ ਕਰਦੀ ਹੈ। ਸਾਡੀ ਕਿੰਨੀ ਸਾਡੀ ਇੰਟੈਲੀਜੈਂਸ ਆ, ਕਿੰਨੀ ਸਮਝਦਾਰੀ ਆ। ਚਲੋ ਅਸੀਂ ਅਗਲੇ ਨੂੰ ਚੀਜ਼ ਪੈਸੇ ਕਿਵੇਂ ਚੱਕ ਲਿਆ ਵੀ 500 ਲੋੜਾ 1000 ਚੱਕ ਲਿਆ, ਕੋਈ ਗੱਲ ਨਹੀਂ ਹੈ ਨਾ। ਪਰ ਜਿਹੜੇ ਹੁਣ ਸਾਨੂੰ ਅੱਜ ਤੇਰੀ ਪੁੱਛਦਾ ਕੋਈ ਦੱਸੋ, ਵੇਲੇ ਸਾਰਿਆਂ ਨੂੰ ਆਪਣੀ ਸੋਚਣ ਦੀ ਲੋੜ ਆ। ਤੁਸੀਂ ਹਰ ਇੱਕ ਚੀਜ਼ ਅਗਲੇ ਬੰਦੇ ਦਾ ਹੀ ਫਾਇਦਾ ਕਰ ਦਿੰਦੇ, ਵੇਲੇ ਸਾਡੇ ਫਾਇਦੇ ਦੀ ਲੋੜ ਹੁੰਦੀ ਹੈ, ਸਾਨੂੰ ਕੋਈ ਨਹੀਂ ਪੁੱਛਣ ਡਿਆ। ਬਾਕੀ ਆਪ ਹੀ ਦੇਖਣ ਦੀ ਲੋੜ ਹੈ। ਚਲੋ ਸਮਝਦਾਰੀ ਤੋਂ ਕੰਮ ਲੈਣਾ ਚਾਹੀਦਾ। ਥੈਂਕ ਯੂ ਸੋ ਮਚ ਭਾਜੀ, ਸੌਰੀ। ਥੈਂਕ ਯੂ, ਧੰਨਵਾਦ ਜੀ ਬਹੁਤ। ਘੜੀ ਦੀਆਂ ਸੂਈਆਂ ਇਜਾਜ਼ਤ ਨਹੀਂ ਦਿੰਦੀਆਂ, ਮਸਲੇ ਇਸ਼ੂਜ਼ ਹੋਰ ਬਥੇਰੇ ਨੇ ਜਿਨ੍ਹਾਂ ਤੇ ਗੱਲਬਾਤ ਹੋ ਸਕਦੀ ਹੈ। ਹਰਜੋਤ ਸਿੰਘ ਜੀ, ਰਮਨ ਜੀ ਲਈਏ ਜੀ ਇਜਾਜ਼ਤ। ਜੀ ਬਿਲਕੁਲ ਜੀ, ਹਾਂਜੀ ਰਮਨ ਜੀ ਬਹੁਤ ਬਹੁਤ ਧੰਨਵਾਦ ਜੀ, ਟਰੱਕਿੰਗ ਦੇ ਪ੍ਰੋਗਰਾਮ ਦੇ ਵਿੱਚ ਕਈ ਖਾਸ ਜਾਣਕਾਰੀਆਂ ਪੰਜਾਬੀ ਰੇਡੀਓ USA ਦੇ ਸਰੋਤਿਆਂ ਦੇ ਨਾਲ ਸਾਂਝੀਆਂ ਕਰਨ ਦੇ ਲਈ। ਤੇ ਹਰਜੋਤ ਸਿੰਘ ਜੀ ਬਹੁਤ ਬਹੁਤ ਧੰਨਵਾਦ ਜੀ, ਲਈਏ ਜੀ ਇਜਾਜ਼ਤ। ਵੇਲਾ ਹੋ ਚੱਲਿਆ ਪੰਜਾਬੀ ਰੇਡੀਓ USA ਦੇ ਅਗਲੇ ਪ੍ਰੋਗਰਾਮ ਦਾ। ਸ਼ਬਦ ਗਾਇਨ ਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਆਪਣੀ ਫਰਮਾਇਸ਼ ਕਰ ਸਕਦੇ ਹੋ। ਸਟੂਡੀਓ ਦਾ ਨੰਬਰ ਹੈ 408 272 5200 ਜੀ। ਜੀ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।